ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ ਜਪ ਲੋ ਨਹੀਂ ਭਾਗ ਬੇਲਾਰ ਹੁਰਦੈ ਤਾਬ ਲੋ ਭ੍ਰਮ ਦੇ ਫਿਰਦੇ ਬਹੁ ਧਾਰਿਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟਹਿ ਨਹੀਂ ਰੇ ਪਛਤਾਇਆ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਆ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨ ਗਰਭ ਨ ਆਇਓ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੂਜਰੀ ਮਹੱਲਾ ਪੰਜਵਾ। ਚੌਪਦੇ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਾਹੇ ਰੇ ਮਨ ਚਿਤ ਬਹਿ ਉਦਮ ਜਾ ਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤੁ ਪਾਏ ਤਾ ਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਸੇ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ। ਊੜੈ ਊੜ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ। ਓਨ ਕਵਨ ਖਿਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ।
ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਕਾਹੇ ਰੇ ਮਨ ਚਿਤ ਵਹਿ ਉਦਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ, ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਤ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਪਾਵਨ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੂਜਰੀ ਮਹੱਲਾ ਪੰਜਵਾ। ਚੌਪਦੇ ਘਰ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੂਜਰੀ ਰਾਗ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਹਿਲੇ ਘਰ ਸੁਰ ਤਾਲ ਅੰਦਰ ਪਾਵਨ ਸ਼ਬਦ ਉਚਾਰਨ ਕਰਦੇ ਹਨ। ਇੱਕ ਅਦਵੈਤ ਸਰੂਪ ਹੈ। ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਤ ਸਦੀਵੀ ਕਾਲ ਸਤ ਹੈ। ਗੁਰ ਚੇਤਨ ਸਰੂਪ ਹੈ। ਪ੍ਰਸਾਦ ਇੱਕ ਰਸ ਆਨੰਦ ਸਰੂਪ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਓੰਕਾਰ ਦੀ ਸ਼ਕਤੀ ਨੂੰ ਪਾਇਆ ਜਾ ਸਕਦਾ ਹੈ। ਕਾਹੇ ਰੇ ਮਨ ਚਿਤ ਵਹਿ ਉਦਮ। ਇਸ ਪਾਵਨ ਸ਼ਬਦ ਦੀ ਉਥਾਨਕਾ ਹੈ ਸਾਧ ਸੰਗਤ ਜੀ। ਜਦੋਂ ਸੰਮਤ 1638 ਬਿਕਰਮੀ ਨੂੰ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਿਤਾ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਗੁਰਿਆਈ ਦੀ ਦਾਤ ਬਖਸ਼ਿਸ਼ ਕਰਕੇ ਸੱਚਖੰਡ ਗਮਨ ਕਰ ਗਏ ਸਨ। ਸਤਿਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੂੰ ਪਤਾ ਲੱਗਾ, ਜਦੋਂ ਆਗਰੇ ਦੇ ਵੀ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ, ਕਿ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਦੀ ਜੋਤੀ ਜੋਤ ਸਮਾ ਗਏ ਹੈ। ਔਰ ਸਤਿਗੁਰੂ ਜੀ ਦੇ ਤਿੰਨੇ ਹੀ ਸਾਹਿਬਜ਼ਾਦੇ ਹਨ। ਵੱਡੇ ਹਨ ਪ੍ਰਿਥੀ ਚੰਦ ਜੀ, ਫਿਰ ਮਹਾਦੇਵ ਜੀ, ਤੀਸਰੇ ਥਾਂ ਤੇ ਸ੍ਰੀ ਅਰਜਨ ਦੇਵ ਜੀ ਹਨ। ਇਹ ਤਿੰਨਾਂ ਹੀ ਸਾਹਿਬਜ਼ਾਦਿਆਂ ਦੇ ਵਿੱਚ ਇਹ ਝਗੜਾ ਪੈਣਾ ਕੀਤਾ ਹੈ ਕਿ ਗੁਰਤਾ ਗੱਦੀ ਦੀ ਦਾਤ ਸਾਨੂੰ ਮਿਲਣੀ ਚਾਹੀਦੀ। ਇਸ ਪ੍ਰਕਾਰ ਅਸੀਂ ਵੱਡੇ ਹਾਂ। ਪ੍ਰਿਥੀ ਚੰਦ ਕਹਿੰਦੇ ਮੈਨੂੰ ਗੁਰਤਾ ਗੱਦੀ ਦੀ ਦਾਤ ਮਿਲਣੀ ਚਾਹੀਦੀ ਸੀ। ਸਾਧ ਸੰਗਤ ਜੀ, ਪਰਖ ਕਰਨ ਵਾਸਤੇ ਭਾਈ ਗੁਰਦਾਸ ਸਾਹਿਬ ਜੀ ਨੇ ਜਦੋਂ ਆਗਰੇ ਤੋਂ ਆ ਰਹੇ ਸਨ, ਰਸਤੇ ਵਿੱਚ ਸਾਧ ਸੰਗਤ ਜੀ ਬਿਆਸਾ ਦਰਿਆ ਪਾਰ ਕਰਨਾ ਸੀ। ਸਿਆਲ ਦੀ ਰੁੱਤ ਸੀ। ਬਹੁ ਗਿਣਤੀ ਵੀ ਸੰਗਤ ਨੂੰ ਨਾਲ ਲੈ ਕੇ ਆਏ ਸਨ। ਸੰਗਤ ਦਾ ਕਾਫਲਾ ਬਹੁਤ ਗਿਣਤੀ ਵਿੱਚ ਸੀਗਾ ਕਿ ਚਲੋ ਆਓ ਆ ਕਰਕੇ ਸਤਿਗੁਰੂ ਜੀ ਦੇ ਦੀਦਾਰ ਪਰਸ ਕਰਕੇ ਆਈਏ। ਮਹਾਰਾਜ ਸਾਹਿਬ ਜੀ ਦੇ ਦਰਸ਼ਨ ਤੁਹਾਨੂੰ ਵੀ ਕਰਾਉਂਦੇ ਹਾਂ।
ਇਹ ਮਨ ਵਿੱਚ ਭਾਵਨਾ ਬਣਾ ਕੇ ਸੰਗਤ ਲੈ ਕੇ ਆ ਰਹੇ ਸੀ। ਰਸਤੇ ਵਿੱਚ ਦਰਿਆ ਦੇ ਕਿਨਾਰੇ ਸਾਧ ਸੰਗਤ ਜੀ ਸ਼ਾਮ ਦਾ ਸਮਾਂ ਹੋ ਗਿਆ। ਉੱਥੇ ਮਲਾਹ ਕੋਈ ਵੀ ਨਹੀਂ ਸੀ ਜਿਹੜਾ ਬੀੜੀ ਵਿੱਚ ਬਿਠਾ ਕੇ ਤੇ ਦੂਸਰੇ ਕਿਨਾਰੇ ਤੇ ਪਾਰ ਕਰ ਦੇਵੇ। ਫਿਰ ਸੰਗਤ ਵੀ ਜ਼ਿਆਦਾ ਗਿਣਤੀ ਵੀ ਸਿਆਲ ਦੀ ਰੁੱਤ ਸੀ, ਨਾ ਕੋਈ ਛਕਣ ਵਾਸਤੇ ਨਾ ਕੋਈ ਬਿਸਤਰਿਆਂ ਦਾ ਉੱਥੇ ਪ੍ਰਬੰਧ ਸੀ। ਇਸ ਲਈ ਮਨ ਵਿੱਚ ਵਿਚਾਰ ਕੀਤੀ, ਜੇ ਸੰਗਤ ਇੱਥੇ ਠਹਿਰੇਗੀ ਤੇ ਫਿਰ ਬੜੀ ਪਰੇਸ਼ਾਨੀ ਹੋਵੇਗੀ, ਸੰਗਤ ਨੂੰ ਸਰਦੀ ਲੱਗ ਜਾਵੇਗੀ। ਮਨ ਵਿੱਚ ਵਿਚਾਰ ਕਰਕੇ ਕਿ ਫਿਰ ਹੁਣ ਕਿਵੇਂ ਦੀ ਤੋਂ ਪਾਰ ਹੋਣਾ ਚਾਹੀਦਾ। ਸਾਧ ਸੰਗਤ ਜੀ, ਸਿੱਖ ਗੁਰਬਾਣੀ ਦਾ ਪਾਠ ਕਰ ਰਿਹਾ ਸੀ। ਗੁਰ ਕਾ ਬਚਨ ਬਸੈ ਜੀਅ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਇਹ ਜਦੋਂ ਆਵਾਜ਼ ਕੰਨਾਂ ਵਿੱਚ ਪਈ ਤੇ ਕਹਿਣ ਲੱਗੇ ਕਿ ਸਤਿਗੁਰੂ ਜੀ, ਜਿਸ ਹਿਰਦੇ ਅੰਦਰ ਸ਼ਬਦ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ, ਉਹ ਜੀਵ ਤਾਂ ਭਵ ਸਾਗਰ ਤੋਂ ਵੀ ਪਾਰ ਹੋ ਜਾਂਦਾ ਹੈ। ਇਹ ਤਾਂ ਛੋਟਾ ਜਿਹਾ ਦਰਿਆ ਹੈ, ਇਹ ਸਾਨੂੰ ਕਿਵੇਂ ਰੋਕ ਲਵੇਗਾ। ਸਾਧ ਸੰਗਤ ਜੀ, ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਔਰ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਚੇਤੇ ਕਰਦੇ ਹੋਏ ਉਹ ਦਰਿਆ ਨੂੰ ਜਾਪ ਕਰਦੇ ਹੀ ਪਾਰ ਕਰ ਗਏ ਸਨ। ਜਿਹੜੇ ਕੋਈ ਛੋਟੇ ਬੱਚੇ ਸਨ ਉਹਨਾਂ ਨੂੰ ਗੋਡਿਆਂ ਗੋਡਿਆਂ ਤੱਕ ਪਾਣੀ ਆਇਆ, ਵੱਡਿਆਂ ਨੂੰ ਗਿੱਟਿਆਂ ਤੱਕ ਪਾਣੀ ਰਿਹਾ। ਇਉਂ ਦਰਿਆ ਪਾਰ ਕਰ ਗਏ ਸੀ ਜਾਪ ਕਰਦੇ ਹੋਏ। ਫਿਰ ਜਦੋਂ ਗੋਇੰਦਵਾਲ ਸਾਹਿਬ ਪਹੁੰਚੇ, ਉੱਥੇ ਛੋਟੇ ਛੋਟੇ ਬੱਚੇ ਖੇਡ ਰਹੇ ਸਨ ਤੇ ਉਹਨਾਂ ਵੱਲ ਜਦੋਂ ਭਾਈ ਗੁਰਦਾਸ ਸਾਹਿਬ ਜੀ ਨੇ ਦੇਖਿਆ ਤੇ ਬੜੀ ਹੈਰਾਨਗੀ ਹੋਈ। ਹੈਰਾਨਗੀ ਦਾ ਕਾਰਨ ਇਹ ਸੀ ਕਿ ਛੋਟੇ ਛੋਟੇ ਬੱਚੇ ਸਨ, ਛੋਟੀਆਂ ਆਰਮਲਾਂ ਖੇਡਾਂ ਖੇਡ ਰਹੇ ਤੇ ਆਪੋ ਵਿੱਚ ਕਹਿ ਰਹੇ ਸਨ, ਜੇ ਸਤਿਗੁਰੂ ਜੀ ਦੀ ਕਿਰਪਾ ਹੋਵੇਗੀ ਤੇ ਇਸੇ ਤਰ੍ਹਾਂ ਹੋਵੇਗਾ, ਜੇ ਮਹਾਰਾਜ ਸਾਹਿਬ ਜੀ ਦੀ ਕਿਰਪਾ ਹੋਵੇਗੀ ਇਵੇਂ ਹੋਵੇਗਾ। ਇਹ ਛੋਟੇ ਬੱਚਿਆਂ ਦੇ ਮੁਖ ਤੋਂ ਇਦਾਂ ਦੇ ਬਚਨ ਸੁਣ ਕਰਕੇ ਨਾ ਉਹਨਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਕਿ ਕਿੰਨਾ ਸਤਿਗੁਰੂ ਜੀ ਤੇ ਭਰੋਸਾ ਇਹਨਾਂ ਬੱਚਿਆਂ ਨੂੰ। ਅਦੇ ਛੋਟੀ ਉਰਬਲ ਹੈ, ਆਰਬਲ ਹੈ, ਪਰ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੀ ਸਭ ਕੁਝ ਸਫਲਾ ਹੋਇਆ ਜਾਣ ਰਹੇ ਹੈ। ਕਿੰਨਾ ਵਿਸ਼ਵਾਸ ਹੈ ਇਹਨਾਂ ਨੂੰ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ। ਉਹਨਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਭਾਈ ਗੁਰਦਾਸ ਸਾਹਿਬ ਜੀ ਨੇ। ਫਿਰ ਜਦੋਂ ਅੰਮ੍ਰਿਤਸਰ ਸਾਹਿਬ ਆ ਰਹੇ ਸਨ, ਮਨ ਵਿੱਚ ਵਿਚਾਰ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਕਿੰਨਾਂ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰਕੇ ਗਏ ਹਨ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਮਨ ਵਿੱਚ ਵਿਚਾਰ ਕੀਤੀ, ਪਰਖ ਕਰਨ ਵਾਸਤੇ ਮਨ ਦੇ ਅੰਦਰ ਠਹਿਰਾ ਲਿਆ ਕਿ ਜੇਕਰ ਸੰਗਤ ਨੂੰ ਨਾਲ ਲੈ ਕਰਕੇ ਆਏ ਹਾਂ, ਇਹ ਸਾਡਾ ਜਿਹੜਾ ਰਸਤੇ ਦੇ ਵਿੱਚ ਦਰਿਆ ਤੋਂ ਪਾਰ ਹੋਣ ਦਾ। ਫਿਰ ਇਸੇ ਤਰ੍ਹਾਂ ਬੱਚੇ ਜਿਹੜੇ ਖੇਡਾਂ ਖੇਡ ਰਹੇ ਸਨ, ਨਮਸਕਾਰ ਕਰਨੇ ਦਾ ਜੋ ਸਾਡੇ ਅੰਦਰ ਦੀ ਭਾਵਨਾ ਹੈ, ਜੇ ਦੱਸਣਗੇ ਫਿਰ ਪਤਾ ਚੱਲ ਜਾਵੇਗਾ ਕਿ ਇਹੋ ਹੀ ਸੱਚੇ ਸਤਿਗੁਰੂ ਜੀ ਹਨ। ਜਦੋਂ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਆਏ ਹੈ ਤੇ ਸਾਧ ਸੰਗਤ ਉਸ ਸਮੇਂ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ। ਕਹਿਣ ਲੱਗੇ, ਭਾਈ ਗੁਰਦਾਸ ਜੀ, ਆਪ ਜੀ ਬੜਾ ਵੱਡਾ ਪਰਉਪਕਾਰ ਕੀਤਾ ਹੈ। ਨਾਮ ਦੇ ਆਸਰੇ ਦਰਿਆ ਤੋਂ ਪਾਰ ਕਰਕੇ ਸਿੱਖ ਸੰਗਤ ਨੂੰ ਲੈ ਕਰਕੇ ਆਏ ਹੋ। ਮਨ ਵਿੱਚ ਬੜੀ ਖੁਸ਼ੀ ਹੋਈ ਕਿ ਇਹੋ ਸਤਿਗੁਰੂ ਜੀ ਹਨ। ਦੂਸਰੀ ਗੱਲ ਜਿਹੜੀ ਬੱਚਿਆਂ ਵਾਲੀ ਸੀ ਕਿ ਕਹਿਣ ਲੱਗੇ ਕਿ ਇਹਨਾਂ ਬੱਚਿਆਂ ਤੇ ਕਿੰਨਾ ਭਰੋਸਾ ਕੀਤਾ, ਕਿੰਨਾ ਕਿੰਨਾ ਵਿਸ਼ਵਾਸ ਉਹਨਾਂ ਦੇ ਮਨ ਦੇ ਅੰਦਰ ਹੈ। ਛੋਟੇ ਬੱਚਿਆਂ ਦੇ ਚਰਨਾਂ ਤੇ ਤੁਸੀਂ ਨਮਸਕਾਰ ਕਰਕੇ ਆਏ ਹੋ। ਫਿਰ ਸਤਿਗੁਰੂ ਜੀ ਦੇ ਚਰਨਾਂ ਤੇ ਟਹਿ ਕੇ ਪੈ ਗਏ, ਮਹਾਰਾਜ ਮੇਰੇ ਤੋਂ ਭੁੱਲ ਹੋ ਗਈ ਸੀ। ਹੇ ਗਰੀਬ ਨਵਾਜ, ਆਪ ਜੀ ਦੀ ਪਰਖ ਕਰਨ ਵਾਸਤੇ ਮੈਂ ਮਨ ਦੇ ਅੰਦਰ ਵਿਚਾਰ ਕੀਤੀ ਸੀ, ਆਪ ਜੀ ਹੀ ਪੂਰੇ ਸਤਿਗੁਰੂ ਜੀ ਹੋ। ਫਿਰ ਨਾ ਤਾਂ ਪ੍ਰਿਥੀ ਚੰਨ ਦੇ ਕੋਲ ਗਏ, ਨਾ ਮਹਾਦੇਵ ਜੀ ਦੇ ਪਾਸ ਗਏ ਸਨ। ਫਿਰ ਸੰਗਤ ਨੂੰ ਵੀ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਰ ਦਿੱਤਾ ਹੈ ਕਿ ਸੱਚੇ ਤੇ ਪੂਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹਨ, ਜਿਨ੍ਹਾਂ ਨੂੰ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ ਦੀ ਦਾਤ ਬਖਸ਼ੀ ਹੈ। ਇਹ ਬਚਨ ਕੀਤਾ ਤੇ ਸਾਧ ਸੰਗਤ ਪਰ ਪ੍ਰਿਥੀ ਚੰਨ ਤੇ ਮਹਾਦੇਵ ਜੀ ਜਦੋਂ ਕਿਸੇ ਸੰਗਤ ਨੇ ਆਉਣਾ, ਕਾਰ ਭੇਟਾ ਉਹਨਾਂ ਤੋਂ ਪਹਿਲਾਂ ਲੈ ਲੈਂਦੇ ਸਨ
ਤੇ ਜਦੋਂ ਪ੍ਰਸ਼ਾਦਾ ਛਕਣ ਦੀ ਵਾਰੀ ਆਉਣੀ, ਆਖਣਾ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਲੰਗਰ ਵਿੱਚ ਚਲੇ ਜਾਓ ਤੇ ਲੰਗਰ ਚੱਲਦਾ ਹੈ। ਭੇਟਾਵਾਂ ਆਪ ਲੈ ਲੈਣੀਆਂ ਤੇ ਲੰਗਰ ਛਕਣ ਵਾਸਤੇ ਸਤਿਗੁਰੂ ਜੀ ਦੇ ਕੋਲ ਭੇਜ ਦਿੰਦੇ ਸਨ। ਇਹ ਸਾਰਾ ਕੁਝ ਦੇਖ ਕਰਕੇ ਭਾਈ ਗੁਰਦਾਸ ਸਿੰਘ ਜੀ ਤੋਂ ਰਿਹਾ ਨਾ ਗਿਆ। ਜਿੱਥੇ ਸਤ ਸੰਗਤ ਜੀ ਪਿਪੜੀ ਸਾਹਿਬ ਪਾਵਨ ਅਸਥਾਨ ਹੈ, ਉਸ ਥਾਂ ਤੇ ਜਾ ਕਰਕੇ ਬੈਠ ਕੇ ਸਤਿਗੁਰੂ ਜੀ ਦੀਆਂ ਕੁਝ ਨਿਸ਼ਾਨੀਆਂ ਲੈ ਕਰਕੇ ਕਿ ਮਨ ਵਿੱਚ ਵਿਚਾਰ ਕੀਤੀ, ਜੇ ਇਸੇ ਤਰ੍ਹਾਂ ਚੱਲਦਾ ਰਹੇ ਤੇ ਲੰਗਰ ਪ੍ਰਸਾਦੇ ਹੋ ਜਾਣਗੇ, ਲੰਗਰ ਪ੍ਰਸਾਦ ਕਿਵੇਂ ਚੱਲੇਗਾ, ਗੁਰੂ ਘਰ ਦੀਆਂ ਸੇਵਾਵਾਂ ਕਿਵੇਂ ਚੱਲਣਗੀਆਂ। ਤੇ ਮਹਾਰਾਜ ਸਿਵ ਜੀ ਨੂੰ ਦੱਸਣ ਤੋਂ ਬਿਨਾਂ ਹੀ ਜਾ ਕਰਕੇ ਬੈਠ ਗਏ ਸਨ। ਪਤਾ ਲੱਗਾ ਕਿ ਪਿਸ਼ੌਰ ਦੇ ਇਲਾਕੇ ਤੋਂ ਬਹੁ ਗਿਣਤੀ ਵੀ ਸੰਗਤ ਦਰਸ਼ਨਾਂ ਵਾਸਤੇ ਆ ਰਹੀ ਹੈ। ਜਦੋਂ ਉੱਥੇ ਸੰਗਤ ਨੂੰ ਦੱਸਿਆ ਕਿ ਪੂਰੇ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹਨ, ਪ੍ਰੀਤੀ ਚੰਦ ਤੇ ਮਹਾਦੇਵ ਜੀ ਕੇਵਲ ਉਹ ਮਾਇਆ ਦੇ ਵਾਸਤੇ ਹੀ ਉਹ ਲੋਕਾਂ ਨੂੰ ਭਰਮਾਉਂਦੇ ਆ, ਸੰਗਤ ਨੂੰ ਭਰਮਾ ਕੇ ਪੈਸੇ ਇਕੱਠੇ ਕਰ ਲੈਂਦੇ ਤੇ ਲੰਗਰ ਛਕਣ ਵਾਸਤੇ ਸਤਿਗੁਰੂ ਜੀ ਦੇ ਵੱਲ ਭੇਜ ਦਿੰਦੇ ਹਨ। ਸਾਰੀਆਂ ਭੇਟਾਵਾਂ ਸੰਗਤ ਤੋਂ ਲੈ ਕੇ ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਆ ਰਹੇ ਸਨ। ਰਸਤੇ ਵਿੱਚ ਜਦੋਂ ਪ੍ਰਿਥੀ ਚੰਦ ਤੇ ਮਹਾਦੇਵ ਜੀ ਦੇ ਚੇਲੇ ਸੰਗਤ ਨੂੰ ਕਹਿਣ ਲੱਗੇ, ਇਹ ਪੂਰਾ ਸਤਿਗੁਰੂ ਹੈ। ਔਰ ਪ੍ਰਿਥੀ ਚੰਦ ਜੀ ਦੇ ਜਿਹੜੇ ਚੇਲੇ ਸਨ ਕਹਿੰਦੇ ਇਹ ਪੂਰੇ ਸਤਿਗੁਰੂ ਹੈ। ਮਹਾਦੇਵ ਜੀ ਦੇ ਚੇਲੇ ਕਹਿੰਦੇ ਇਹ ਪੂਰਾ ਸਤਿਗੁਰੂ ਹੈ। ਪਰ ਸੰਗਤ ਨੇ ਕਿਹਾ, ਕਹਿੰਦੇ ਸਾਡੇ ਕੋਲ ਭੇਟਾਵਾਂ ਤੇ ਹੈ ਨਹੀਂ, ਉਵੇਂ ਆਖੋ ਤੇ ਦਰਸ਼ਨਾਂ ਵਾਸਤੇ ਆ ਜਾਂਦੇ ਆ। ਫਿਰ ਕਿਸੇ ਨੇ ਆਵਾਜ਼ ਨਹੀਂ ਮਾਰੀ ਕਿ ਆਓ ਦਰਸ਼ਨ ਕਰ ਲਓ ਪ੍ਰਿਥੀ ਚੰਦ ਜੀ ਦੇ ਔਰ ਜਾਂ ਮਹਾਦੇਵ ਜੀ ਦੇ। ਸੰਗਤ ਨੂੰ ਵੀ ਫਿਰ ਵਿਸ਼ਵਾਸ ਹੋ ਗਿਆ ਕਿ ਸੱਚ ਇਹ ਪੈਸਿਆਂ ਦੇ ਵਾਸਤੇ ਹੀ ਸਾਨੂੰ ਪ੍ਰੇਰਿਤ ਕਰ ਕਰਕੇ ਲੈ ਕੇ ਜਾਂਦੇ ਹਨ। ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਤਿਗੁਰੂ ਜੀ ਨੇ ਇਸ ਬਾਬਤ ਪਤਾ ਚੱਲਿਆ ਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਸਮਝਾਉਣ ਦੇ ਵਾਸਤੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਹੇ ਭਾਈ ਗੁਰਦਾਸ ਜੀ, ਤੁਸੀਂ ਕਿਉਂ ਇਹ ਮਨ ਦੇ ਅੰਦਰ ਚਿਤਵਨੀਆਂ ਕਰਦੇ ਪਏ ਹੋ। ਇਹ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਜਿਵੇਂ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹਨ। ਕਾਹੇ ਰੇ ਮਨ ਚਿਤ ਵਹਿ ਉਦਮ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜੀ ਗੁਰਦਾਸ ਜੀ, ਤੁਸੀਂ ਕਾਹਦੇ ਵਾਸਤੇ ਮਨ ਦੇ ਅੰਦਰ ਚਿੰਤਨੀ ਕਰਦੇ ਹੋ? ਇਹਦੇ ਕਿਉਂ ਚਿੰਤਾ ਤੁਸੀਂ ਕਰਦੇ ਪਏ ਹੋ ਕਿ ਲੰਗਰ ਕਿਵੇਂ ਚੱਲਣਗੇ ਗੁਰੂ ਘਰ ਦੇ, ਗੁਰੂ ਘਰ ਦੀਆਂ ਸੇਵਾਵਾਂ ਕਿਵੇਂ ਚੱਲਣਗੀਆਂ। ਜਾ ਆਹਰ ਹਰ ਜੀਉ ਪਰਿਆ। ਜਦੋਂ ਅਕਾਲ ਪੁਰਖ ਪਰਮਾਤਮਾ ਨੇ ਸਭ ਜੀਵਾਂ ਦੇ ਕਰਮਾਂ ਅਨੁਸਾਰ ਆਹਰ ਭੋਜਨ ਅੱਗੇ ਰੱਖਣਾ ਕੀਤਾ ਹੈ, ਜਾਂ ਫਿਰ ਉਦੋਂ ਪਰਮੇਸ਼ਰ ਨੇ ਸਭ ਨੂੰ ਬਖਸ਼ਿਆ ਤੇ ਫਿਰ ਤੁਸੀਂ ਕਾਹਦੇ ਵਾਸਤੇ ਮਨ ਦੇ ਅੰਦਰ ਚਿੰਤਨੀ ਕਰਦੇ ਪਏ ਹੋ? ਕਿਉਂਕਿ ਅਕਾਲ ਪੁਰਖ ਪਰਮੇਸ਼ਰ ਬਹੁਤ ਬੇਅੰਤ ਹੈ। ਪਰਮਾਤਮਾ ਦੀ ਬੇਅੰਤਤਾ ਨੂੰ ਕੋਈ ਜਾਣ ਨਹੀਂ ਸਕਦਾ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਗੁਰਦਾਸ ਜੀ, ਤੁਸੀਂ ਕਿਉਂ ਮਨ ਵਿੱਚ ਚਿੰਤਨੀ ਕਰ ਰਹੇ ਹੋ? ਸੈਲ ਪੱਥਰ ਮਹਿ ਜੰਤ ਪਾਏ। ਕਹਿੰਦੇ ਕਿ ਪ੍ਰਮਾਤਮਾ ਕਿੰਨਾ ਦਇਆਲੂ ਹੈ, ਕਿੰਨਾ ਫਿਕਰਮੰਦ ਹੈ। ਜਿਸ ਪਰਮੇਸ਼ਰ ਨੇ ਪੱਥਰਾਂ ਦੇ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਨੂੰ ਆਹਾਰ ਦਿੱਤਾ ਹੈ। ਸੈਲ ਪੱਥਰ ਮਹਿ ਜੰਤ ਉਪਾਏ। ਪਰਮੇਸ਼ਰ ਨੇ ਪੱਥਰਾਂ ਵਿੱਚ ਜੀਵਾਂ ਨੂੰ ਪੈਦਾ ਕੀਤਾ ਹੈ। ਸਾਧ ਸੰਗਤ ਜੀ, ਉਹਨਾਂ ਨੂੰ ਛਕਣ ਦੇ ਵਾਸਤੇ ਪਰਮੇਸ਼ਰ ਆਹਾਰ ਦਿੰਦਾ ਹੈ। ਜਿਹੜੇ ਜਿਵੇਂ ਪਤਾਲਾਂ ਦੇ ਵਿੱਚ ਵੀ ਪਰਮਾਤਮਾ ਜੀਵਾਂ ਦੀ ਪਰਵਰਿਸ਼ ਕਰਦਾ ਹੀ ਹੈ, ਸੰਸਾਰ ਨੂੰ ਪਾਲਦਾ, ਉਹਨਾਂ ਦੀ ਪਰਵਰਿਸ਼ ਹੁੰਦੀ ਹੈ। ਉਹਨਾਂ ਨੂੰ ਵੀ ਤਾਂ ਪਰਮਾਤਮਾ ਇੱਕ ਖੁਰਾਕ ਦਿੰਦਾ ਹੈ। ਇਸੇ ਪ੍ਰਕਾਰ ਪੱਥਰਾਂ ਦੇ ਵਿੱਚ ਵੀ ਪਰਮੇਸ਼ਰ ਨੇ ਜੀਵ ਪੈਦਾ ਕੀਤੇ ਹਨ। ਤਾ ਕਾ ਰਿਜ਼ਕ ਆਗੈ ਕਰ ਧਰਿਆ। ਉਹਨਾਂ ਦੇ ਛਕਣ ਲਈ ਹੀ ਭਾਈ ਗੁਰਦਾਸ ਸਾਹਿਬ ਜੀ, ਪਰਮਾਤਮਾ ਨੇ ਆਹਾਰ ਉਹਨਾਂ ਨੂੰ ਰਿਜ਼ਕ ਦਿੱਤਾ ਹੈ। ਸਾਧ ਸੰਗਤ ਜੀ, ਪੰਜਾਬ ਧਾਰੀਵਾਲ ਦੀ ਨਹਿਰ ਹੈ ਨਾ ਜਿੱਥੇ, ਉਸ ਸਥਾਨ ਤੇ ਕੁਝ ਮਜ਼ਦੂਰ ਪੱਥਰਾਂ ਨੂੰ ਚੀਰਨ ਦਾ ਮਜ਼ਦੂਰੀ ਕਰ ਰਹੇ ਸਨ। ਦਮਦਮੀ ਟਕਸਾਲ ਦੇ 11ਵੇਂ ਜਥੇਦਾਰ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਸੰਗਤ ਦੇ ਸਿੰਘਾਂ ਦਾ ਜਥਾ ਲੈ ਕਰਕੇ ਲੰਘ ਰਹੇ ਸੀ ਔਰ ਉੱਥੇ ਮਜ਼ਦੂਰਾਂ ਨੇ ਦੱਸਿਆ ਪੱਥਰ ਨੂੰ ਚੀਰਿਆ ਤੇ ਉਹਦੇ ਵਿੱਚੋਂ ਸ਼ੱਕਰਖੋਰ ਕੀੜਾ ਨਿਕਲਿਆ। ਪੱਥਰ ਨੂੰ ਜਦੋਂ ਚੀਰਿਆ ਉਹਦੇ ਵਿੱਚੋਂ ਸਾਧ ਸੰਗਤ ਜੀ ਸ਼ੱਕਰਖੋਰ ਕੀੜਾ ਨਿਕਲਿਆ।
ਉਹ ਦੇਖ ਕੇ ਬੜੀ ਉਹਨਾਂ ਦੇ ਮਨ ਵਿੱਚ ਹੈਰਾਨਗੀ ਹੋਈ, ਤੇ ਜਦੋਂ ਉਹਨੂੰ ਚੱਖ ਕੇ ਦੇਖਿਆ ਤਾਂ ਸ਼ੱਕਰ ਦਾ ਦਾਣਾ ਉਹਨੇ ਮੂੰਹ ਦੇ ਵਿੱਚ ਪਾਇਆ ਹੋਇਆ ਸੀਗਾ। ਸ਼ੱਕਰ ਦਾ ਦਾਣਾ ਬੜਾ ਮਿਠਾਸ ਭਰਿਆ ਸੀ। ਤੇ ਮਹਾਂਪੁਰਖਾਂ ਨੇ ਫਿਰ ਉਹ ਗੁਰਬਾਣੀ ਪੜ੍ਹ ਕੇ, ਪੰਗਤੀ ਪੜ੍ਹ ਕੇ ਸੁਣਾਈ ਸਿੰਘਾਂ ਨੂੰ। ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗੇ ਕਰ ਧਰਿਆ। ਕਹਿਣ ਲੱਗੇ, ਸਿੰਘੋ ਗੁਰੂ ਕੀ ਬਾਣੀ ਸਦੀਵੀ ਕਾਲ ਲਈ ਸਤ ਸਰੂਪ ਹੈ। ਕਦੇ ਗੁਰਬਾਣੀ ਦੀ ਸ਼ੰਕਾ ਨਹੀਂ ਕਰਨਾ ਚਾਹੀਦਾ। ਇੱਕ ਇੱਕ ਗੁਰਬਾਣੀ ਦਾ ਅੱਖਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਜੀ ਦਾ ਸਰੂਪ ਹੈ, ਸੱਚ ਸਰੂਪ ਮੰਨਣਾ ਚਾਹੀਦਾ। ਇਸ ਪ੍ਰਕਾਰ ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗੇ ਕਰ ਧਰਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਉਹਨਾਂ ਦੀ ਛਕਣ ਦੇ ਵਾਸਤੇ ਰਿਜਕ, ਆਹਾਰ ਵੀ ਪ੍ਰਮਾਤਮਾ ਉਹਨਾਂ ਦਾ ਪਹਿਲਾਂ ਅੱਗੇ ਧਾਰਨ ਕਰ ਦਿੰਦਾ ਹੈ। ਭਗਤ ਧੰਨਾ ਜੀ ਦਾ ਗੁਰਬਾਣੀ ਅੰਦਰ ਸ਼ਬਦ ਹੈ ਸਾਧ ਸੰਗਤ ਜੀ, ਔਰ ਕਹਿੰਦੇ ਹਨ ਕਿ ਇਹ ਪ੍ਰਾਣਾ ਧਾਰੀ ਜੀਵ ਤੂੰ ਕਾਹਦੇ ਵਾਸਤੇ ਮਨ ਵਿੱਚ ਡਰ ਧਾਰਨ ਕਰਦਾ ਹੈ। ਪ੍ਰਮਾਤਮਾ ਨੂੰ ਕਿੰਨਾ ਫਿਕਰ ਹੈ। ਪਾਖਣ ਕੀਟ ਗੁਪਤ ਹੋਏ ਰਹਿਤਾ, ਤਾ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਤ ਰੇ ਜੀ ਡਰਾਹੀ। ਪਾਖਣ ਕੀਟ ਗੁਪਤ ਹੋਏ ਰਹਿਤਾ, ਪਾਖਣ ਨਾਮ ਪੱਥਰ ਦਾ। ਕਹਿੰਦੇ ਪੱਥਰ ਗੁਪਤ ਰੂਪ ਦੇ ਵਿੱਚ ਰਹਿੰਦਾ ਨਾ। ਪੱਥਰ ਦੇ ਵਿੱਚ ਜਿਹੜਾ ਕੀੜਾ ਪਰਮੇਸ਼ਰ ਨੇ ਪੈਦਾ ਕੀਤਾ, ਨਾ ਅੰਦਰ ਜਾਣ ਵਾਸਤੇ ਰਸਤਾ ਤੇ ਨਾ ਪੱਥਰ ਤੋਂ ਬਾਹਰ ਨਿਕਲਣ ਦੇ ਵਾਸਤੇ ਕੋਈ ਰਸਤਾ ਹੈ। ਪਰਮੇਸ਼ਰ ਉਸ ਜੀਵ ਨੂੰ ਵੀ ਤਾਂ ਪੈਦਾ ਕਰਕੇ ਉਹਦਾ ਵੀ ਆਹਾਰ ਦਿੰਦਾ ਹੀ ਹੈ ਨਾ। ਹੇ ਮਨਾ ਤੂੰ ਕਿਉਂ ਮਨ ਵਿੱਚ ਡਰ ਧਾਰਨ ਕਰਦਾ ਹੈ। ਪਰਮਾਤਮਾ ਨੂੰ ਸਭ ਦਾ ਫਿਕਰ ਹੈ। ਔਰ ਇਸ ਪ੍ਰਕਾਰ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਹਜੂਰ ਨੇ ਉਚਾਰਨ ਕੀਤਾ, ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗੇ ਕਰ ਧਰਿਆ। ਹੇ ਭਾਈ ਗੁਰਦਾਸ ਸਾਹਿਬ ਜੀ, ਤੁਸੀਂ ਕੋ ਮਨ ਵਿੱਚ ਡਰ ਧਾਰਨ ਕਰਦੇ ਹੋ। ਪਰਮੇਸ਼ਰ ਤਾਂ ਪੱਥਰਾਂ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਰਿਜਕ ਦਿੰਦਾ ਹੈ। ਮੇਰੇ ਮਾਧਵ ਜੀ ਸਾਧ ਸੰਗਤ ਜੀ, ਜਦੋਂ ਭਾਈ ਗੁਰਦਾਸ ਸਾਹਿਬ ਜੀ ਨੂੰ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ, ਇੰਨੇ ਸਮੇਂ ਨੂੰ ਕਸ਼ਮੀਰ ਦੇ ਇਲਾਕੇ ਤੋਂ ਭਾਈ ਮਾਧੋ ਜੀ ਆਏ ਹਨ। ਬੰਦਗੀ ਕਰਨ ਵਾਲੇ ਬ੍ਰਹਮ ਬੇਤੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਵਿੱਚ ਹਰ ਸਮੇਂ ਚਿਤ ਬਿਰਤੀ ਨੂੰ ਜੋੜ ਕੇ ਰੱਖਦੇ ਸਨ। ਔਰ ਇਸ ਪ੍ਰਕਾਰ ਭਾਈ ਮਾਧੋ ਜੀ ਜਿਸ ਸਮੇਂ ਕਸ਼ਮੀਰ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ, ਹਰ ਰੋਜ਼ ਧਰਮਸ਼ਾਲਾ ਦੇ ਵਿੱਚ ਸਾਧ ਸੰਗਤ ਜੀ ਬੈਠ ਕਰਕੇ ਗੁਰਬਾਣੀ ਦੀ ਕਥਾ ਸਰਵਣ ਕਰਾਉਣੀ। ਸੰਗਤ ਨੂੰ ਬਹੁ ਗਿਣਤੀ ਵੀ ਸੰਗਤ ਚੱਲ ਕਰਕੇ ਆਉਂਦੀ ਸੀ। ਔਰ ਮਾਤਾ ਭਾਗ ਭਰੀ ਜਿਸ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਮਨ ਵਿੱਚ ਇੱਛਾ ਧਾਰਨ ਕੀਤੀ ਸੀ। ਮਹਾਰਾਜ ਘੋੜੇ ਤੇ ਸਵਾਰ ਹੋ ਕਰਕੇ ਮਾਤਾ ਭਾਗ ਭਰੀ ਨੂੰ ਸਤਿਗੁਰਾਂ ਨੇ ਦਰਸ਼ਨ ਬਖਸ਼ੇ ਸਨ। ਉਸ ਮਾਤਾ ਭਾਗ ਭਰੀ ਜੀ ਨੂੰ ਵੀ ਉਪਦੇਸ਼ ਭਾਈ ਮਾਧੋ ਜੀ ਨੇ ਬਖਸ਼ਿਸ਼ ਕੀਤਾ ਸੀਗਾ। ਇਹਨਾਂ ਦੀ ਸੰਗਤ ਵਿੱਚੋਂ ਹੀ ਰੰਗ ਲੱਗਾ ਸੀ। ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਦੀ ਤੜਪ ਮਨ ਦੇ ਵਿੱਚ ਪੈਦਾ ਹੋਈ ਸੀ। ਉਸ ਕਸ਼ਮੀਰ ਦੇ ਇਲਾਕੇ ਵੀ ਸਿੱਖੀ ਦਾ ਪ੍ਰਚਾਰ ਕਰ ਰਹੇ ਤੇ ਹਰ ਰੋਜ਼ ਅੰਮ੍ਰਿਤ ਵੇਲੇ ਵੀ ਔਰ ਸ਼ਾਮ ਦੇ ਸਮੇਂ ਵੀ ਕਥਾ ਕਰਨੀ। ਸਾਧ ਸੰਗਤ ਜੀ, ਇੱਕ ਵਾਰ ਉੱਥੇ ਨਾ ਕਿਸੇ ਰਾਜੇ ਦੇ ਮਹਿਲਾਂ ਦੇ ਵਿੱਚ ਚੋਰੀ ਹੋ ਗਈ। ਪੁਲਿਸ ਵਾਲਿਆਂ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਅੱਧੀ ਰਾਤ ਦੇ ਸਮੇਂ ਜਿਹੜਾ ਵੀ ਕੋਈ ਤੁਹਾਨੂੰ ਦਿਸੇ ਨਾ, ਉਹਨੂੰ ਫੜ ਕੇ ਕੈਦ ਦੇ ਵਿੱਚ ਬੰਦ ਕਰ ਦੇਣਾ, ਉਹਨੂੰ ਸਜ਼ਾ ਦਿੱਤੀ ਜਾਵੇਗੀ। ਇੱਕ ਸ਼ਾਹੂਕਾਰ ਦਾ ਪੁੱਤਰ ਸੀ, 4 ਪੁੱਤਰ ਸਨ, ਸਭ ਤੋਂ ਛੋਟਾ ਸਤ ਸੰਗੀ ਸੀ। ਬੜੇ ਪਿਆਰ ਦੇ ਨਾਲ ਭਾਈ ਮਾਧੋ ਜੀ ਦੀ ਸੰਗਤ ਕਰਿਆ ਕਰਦਾ ਔਰ ਲੰਬੇਰਾ ਸਮਾਂ ਇੱਕ ਚਿਤ ਹੋ ਕਰਕੇ ਚੌਂਕੜਾ ਲਗਾ ਕੇ ਸੰਗਤ ਵਿੱਚ ਬੈਠ ਕੇ ਕਥਾ ਸੁਣਦਾ। ਫਿਰ ਜਦੋਂ ਸੰਗਤ ਨੇ ਪ੍ਰਸ਼ਾਦਾ ਛਕ ਲੈਣਾ, ਉਹਨਾਂ ਦੇ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਕਰਿਆ ਕਰਦਾ, ਨਾਲ ਨਾਲ ਸਿਮਰਨ ਕਰੀ ਜਾਣਾ। ਉਹ ਸਤ ਸੰਗੀ ਸੀਗਾ। ਘਰ ਦਾ ਕੰਮ ਕਾਜ ਤੇ ਭਾਵੇਂ ਥੋੜਾ ਬਹੁਤਾ ਕਰਦਾ ਤੇ ਉਹਦਾ ਪਿਤਾ ਸ਼ਾਹੂਕਾਰ ਬੜਾ ਤੰਗ ਸੀ ਕਿ ਵੱਡੇ ਜਿਹੜੇ 3 ਪੁੱਤਰ ਉਹ ਤਾਂ ਬੜਾ ਕੰਮ ਕਰਦੇ, ਪਰ ਇਹ ਵਿਹਲਾ ਬੈਠਾ ਰਹਿੰਦਾ। ਨੂੰ ਪਤਾ ਨਹੀਂ ਸੀ ਕਿ ਕਿੰਨੀ ਸੰਗਤ ਕਰਦਾ, ਕਿੰਨਾ ਵੱਡਾ ਮਹਾਤਮ ਹੈ ਗੁਰੂ ਕੀ ਸੰਗਤ ਕਰਨੇ ਦਾ। ਇੱਕ ਦਿਨ ਅਡੋਲ ਚੌਂਕੜਾ ਲਗਾ ਕਰਕੇ ਬੈਠਾ ਰਿਹਾ। ਬਾਕੀ ਸੰਗਤ ਤਾਂ ਭਾਵੇਂ ਚਲੀ ਗਈ, ਪਰ ਸਾਧ ਸੰਗਤ ਜੀ, ਸ਼ਾਹੂਕਾਰ ਦਾ ਛੋਟਾ ਪੁੱਤਰ ਰਾਤ ਦੇ ਸਮੇਂ ਲੰਬੇਰਾ ਸਮਾਂ ਬੈਠਾ ਰਿਹਾ। ਪਤਾ ਹੀ ਨਹੀਂ ਚੱਲਿਆ ਕਿ ਸਮਾਂ ਕਿੱਦਾਂ ਲੰਘ ਗਿਆ। ਜਦੋਂ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਨਾ, ਪੁਲਿਸ ਵਾਲਿਆਂ ਨੇ ਉਹਨੂੰ ਚੋਰ ਜਾਣ ਕਰਕੇ ਪਕੜ ਲਿਆ।
ਤੇ ਜਦੋਂ ਉਹਨੂੰ ਪੁੱਛਿਆ, ਕਹਿੰਦੇ ਕਿ ਤੇਰਾ ਕੋਈ ਕਿਹਦਾ ਪੁੱਤਰ ਆ, ਤੂੰ ਕੌਣ ਹੈ? ਦੱਸਿਆ ਕਿ ਫਲਾਣੇ ਸ਼ਾਹੂਕਾਰ ਦਾ ਪੁੱਤਰ ਹਾਂ। ਜਦੋਂ ਲੈ ਕੇ ਗਏ ਆ, ਕਹਿੰਦੇ ਜੀ ਤੁਹਾਡਾ ਪੁੱਤਰ ਹੈ। ਸ਼ਾਹੂਕਾਰ ਤੇ ਪਹਿਲਾਂ ਤੰਗ ਸੀਗਾ ਤੇ ਵਿਹਲਾ ਰਹਿੰਦਾ, ਇਹਨੂੰ ਗਲੋਂ ਲਾਈਏ। ਕਹਿਣ ਲੱਗਾ ਜੀ ਨਾ, ਇਹ ਸਾਡਾ ਕੁਝ ਨਹੀਂ ਲੱਗਦਾ। ਤੇ ਫਿਰ ਉਹਨਾਂ ਨੇ ਸਾਧ ਸੰਗਤ ਹੋਰ ਵੀ ਜ਼ਿਆਦਾ ਸ਼ੱਕ ਹੋ ਗਿਆ ਪੁਲਿਸ ਵਾਲਿਆਂ ਨੂੰ। ਉਹ ਫੜ ਕਰਕੇ ਕਹਿੰਦੇ ਇੱਕ ਮੌਕਾ ਤੈਨੂੰ ਹੋਰ ਦਿੰਦੇ ਆ, ਜੇ ਤੈਨੂੰ ਕੋਈ ਸਿਆਣਦਾ ਹੋਵੇ ਉਹ ਦੱਸ ਦੇਵੇ ਕਿ ਤੂੰ ਬੇਕਸੂਰ ਹੈ, ਪਤਾ ਚੱਲ ਜਾਵੇ, ਨਹੀਂ ਤਾਂ ਤੈਨੂੰ ਚੋਰ ਜਾਣ ਕਰਕੇ ਫਾਹਾ ਦੇ ਕੇ ਮਾਰ ਦਿੱਤਾ ਜਾਵੇਗਾ, ਤੈਨੂੰ ਸੂਲੀ ਤੇ ਟੰਗ ਦੇਣਾ ਹੈ। ਕਹਿੰਦਾ ਜੀ ਹੋਰ ਤਾਂ ਕੋਈ ਮੈਨੂੰ ਜਾਣਦਾ ਨਹੀਂ ਹੈ, ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਉਹਨਾਂ ਮੇਰੇ ਆਪਣੀਆਂ ਨਹੀਂ, ਮੈਨੂੰ ਆਪਣਾ ਨੇ ਕਿਹਾ, ਹੋਰ ਕਿਸੇ ਨੇ ਕੀ ਆਖਣਾ। ਪਰ ਜਿਨ੍ਹਾਂ ਦੀ ਸੰਗਤ ਕਰਦਾ ਨਾ ਭਾਈ ਮਾਧੋ ਜੀ ਦੀ, ਉਹ ਮੈਨੂੰ ਸਿਆਣਦੇ ਆ। ਇੱਕ ਵਾਰ ਉਹਨਾਂ ਦੇ ਕੋਲ ਲੈ ਕਰਕੇ ਚਲੋ। ਜਦੋਂ ਭਾਈ ਮਾਧੋ ਜੀ ਦੇ ਕੋਲ ਲੈ ਕੇ ਆਏ ਨੇ ਤੇ ਸਾਧ ਸੰਗਤ ਜੀ ਪੁੱਛਿਆ ਭਾਈ ਮਾਧੋ ਜੀ ਨੂੰ ਕਿ ਭਾਈ ਸਾਹਿਬ ਜੀ ਤੁਸੀਂ ਇਸ ਬੱਚੇ ਨੂੰ ਜਾਣਦੇ ਹੋ, ਇਹ ਚੋਰ ਹੈ ਕਿ ਸਾਧ ਹੈ? ਕਹਿੰਦੇ ਹਨ ਕਿ ਭਾਵੇਂ ਉਹ ਅਲਮਸਤ ਸੁਭਾਅ ਦੇ ਵਿੱਚ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਸਨ, ਸਾਧ ਸੰਗਤ ਜੀ ਬੰਦਗੀ ਕਰਦੇ ਹੋ ਉਹਨਾਂ ਨੇ ਬਚਨ ਕਰ ਦਿੱਤਾ। ਕਹਿੰਦੇ ਹਨ ਚੋਰ ਸਾਧ ਸਭ ਏਕੋ ਹੈ। ਭਾਵ ਰਮਜ ਇਹ ਸੀ ਕਿ ਭਾਵੇਂ ਕੋਈ ਚੋਰ ਹੈ ਤੇ ਭਾਵੇਂ ਸਾਧ, ਸਭ ਦੇ ਵਿੱਚ ਇੱਕ ਪਰਮਾਤਮਾ ਦੀ ਜੋਤ ਹੈ। ਉਹਨਾਂ ਨੇ ਆਪਣੇ ਅਲਮਸਤ ਸੁਭਾਅ ਦੀ ਸਿੱਧ ਹੋ ਕੇ ਇਦਾਂ ਬਚਨ ਕਰ ਦਿੱਤਾ ਤੇ ਉਹਨਾਂ ਨੂੰ ਹੋਰ ਵੀ ਜ਼ਿਆਦਾ ਸ਼ੱਕ ਹੋ ਗਿਆ। ਸਾਧ ਸੰਗਤ ਜੀ ਜਦੋਂ ਲੱਕੜ ਦੀ ਸੂਲੀ ਤੇ ਚਾੜਨ ਲੱਗੇ, ਐਸੀ ਕਲਾ ਵਰਤੀ, ਗੁਰੂ ਕੀ ਸੰਗਤ ਦਾ ਕਿੱਡਾ ਵੱਡਾ ਪ੍ਰਤਾਪ ਹੈ। ਐਸੀ ਕਲਾ ਵਰਤੀ, ਉਹ ਲੱਕੜ ਦੇ ਵਿੱਚੋਂ ਲਗਰਾਂ ਫੁੱਟ ਆਈਆਂ। ਜਦੋਂ ਸੂਲੀ ਤੇ ਚਾੜਨ ਲੱਗੇ ਸਨ, ਫਿਰ ਜਾਣਿਆ ਕਿ ਕੋਈ ਕ੍ਰਿਸ਼ਮਾ ਹੋਇਆ। ਸੱਚ ਇਹਦੇ ਤੇ ਅਸੀਂ ਜ਼ਬਰਦਸਤੀ ਜ਼ੁਲਮ ਕਰਦੇ ਪਏ ਨੂੰ ਸੂਲੀ ਤੇ ਚਾੜਦੇ ਪਏ ਹਾਂ। ਦੁਬਾਰਾ ਫਿਰ ਸਾਧ ਸੰਗਤ ਜੀ ਲੋਹੇ ਦੀ ਸੂਲੀ ਤੇ ਚਾੜਨ ਲੱਗੇ, ਉਹ ਵੀ ਢਲ ਗਿਆ, ਲੋਹਾ ਵੀ ਢਲ ਗਿਆ ਸੀਗਾ। ਤੇ ਫਿਰ ਬੇਕਸੂਰ ਜਾਣ ਕਰਕੇ ਕਿ ਕ੍ਰਿਸ਼ਮਾ ਹੋਈ ਜਾ ਰਿਹਾ ਹੈ, ਕੋਈ ਪਰਮਾਤਮਾ ਦੀ ਸ਼ਕਤੀ ਵਰਤ ਰਹੀ ਹੈ, ਇਹ ਬੇਕਸੂਰ ਹੈ, ਇਹ ਬੱਚੇ ਦਾ ਕੋਈ ਦੋਸ਼ ਨਹੀਂ ਹੈ। ਫਿਰ ਉਹ ਬੱਚੇ ਨੂੰ ਛੱਡ ਦਿੱਤਾ ਸੀ। ਉਸ ਨੂੰ ਵੀ ਨਾਲ ਲੈ ਕੇ ਜਦੋਂ ਭਾਈ ਮਾਧੋ ਜੀ ਹੋਰ ਵੀ ਸੰਗਤ ਦਾ ਕਾਫਲਾ ਲੈ ਕੇ ਆਏ ਨੇ ਅੰਮ੍ਰਿਤਸਰ ਸਾਹਿਬ, ਉਸ ਸਮੇਂ ਭਾਈ ਗੁਰਦਾਸ ਸਾਹਿਬ ਜੀ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ। ਔਰ ਜਿਵੇਂ ਸਾਧ ਸੰਗਤ ਜੀ ਕੋਈ ਵੱਡਾ ਕੜਾਹਾ ਤਿਆਰ ਕਰ ਰਿਹਾ ਹੋਵੇ ਨਾ, ਲੋਹਾਰ ਵੱਡਾ ਕੜਾਹਾ, ਤੇ ਵਿੱਚੇ ਕੋਈ ਛੋਟਾ ਜਿਹਾ ਕੰਮ ਕਰਾਉਣ ਵਾਸਤੇ ਆ ਜਾਵੇ ਕਿ ਮੇਰੀ ਸੂਈ ਤਿਆਰ ਕਰ ਦੇਵੋ, ਉਹ ਫਿਰ ਵੱਡਾ ਕੰਮ ਛੱਡ ਕੇ ਤੇ ਛੋਟਾ ਜ਼ਰੂਰੀ ਜਾਣ ਕੇ ਉਹ ਕਰ ਦਿੰਦਾ। ਇਵੇਂ ਭਾਈ ਮਾਧੋ ਜੀ ਦੀ ਸਤਿਕਾਰ ਵਜੋਂ ਇਹ ਦੋ ਪੰਕਤੀਆਂ ਮਹਾਰਾਜ ਸਾਹਿਬ ਜੀ ਨੇ ਸ਼ਬਦ ਦੇ ਵਿੱਚ ਉਚਾਰਨ ਕੀਤੀਆਂ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹਨ, ਮੇਰੇ ਮਾਧੋ ਜੀ ਹਜੂਰ ਕਹਿੰਦੇ ਹਨ ਮੇਰੇ ਪਿਆਰੇ ਭਾਈ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ। ਜੋ ਤੁਹਾਡੀ ਸਤ ਸੰਗਤ ਵਿੱਚ ਮਿਲਿਆ ਉਹ ਭਵ ਸਾਗਰ ਤੋਂ ਤਰ ਗਿਆ ਹੈ, ਉਹਨੂੰ ਜਮਾਂ ਦੀ ਮਾਰ ਨਹੀਂ ਖਾਣੀ ਪਈ, ਸੰਸਾਰ ਸਮੁੰਦਰ ਦੇ ਵਿੱਚ ਉਹਨੂੰ ਡੁੱਬਣਾ ਨਹੀਂ ਪਿਆ, ਬਾਰ-ਬਾਰ ਜੰਮਣ ਮਰਨ ਦੇ ਗੋਤੇ ਨਹੀਂ ਖਾਣੇ ਪਏ, ਉਹ ਭਵ ਸਾਗਰ ਤੋਂ ਤਰ ਗਏ ਹਨ। ਜੋ ਆਪ ਜੀ ਦੀ ਸੰਗਤ ਦੇ ਵਿੱਚ ਮਿਲੇ ਹਨ ਉਹ ਤਰ ਗਏ ਹੈ। ਸਾਧ ਸੰਗਤ ਜੀ ਰਹਿਰਾਜ ਸਾਹਿਬ ਗੁਰਬਾਣੀ ਵਿੱਚ ਜਦੋਂ ਇਹ ਸ਼ਬਦ ਪੜ੍ਹਦੇ ਹਾਂ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਉਥੇ ਸੱਸੇ ਔਂਕੜ ਹੈ, ਇੱਥੇ ਸੱਸੇ ਨੂੰ ਸਿਹਾਰੀ ਹੈ। ਬਾਕੀ ਉਸੇ ਤਰ੍ਹਾਂ ਹੀ ਦੋ ਪਾਠਾਂ ਦੇ ਭੇਦ ਰੱਖੇ ਸ਼ਬਦ ਦੇ ਅੰਦਰ, ਬਾਕੀ ਸਾਰਾ ਸ਼ਬਦ ਉਸੇ ਤਰ੍ਹਾਂ ਹੈ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਫਰਮਾਉਂਦੇ ਹਨ, ਗੁਰ ਪ੍ਰਸਾਦ ਪਰਮ ਪਦ ਪਾਇਆ। ਗੁਰਾਂ ਦੀ ਕਿਰਪਾ ਦੁਆਰਾ ਕਹਿੰਦੇ ਤੁਸੀਂ ਪਰਮ ਪਦਵੀ ਨੂੰ ਪ੍ਰਾਪਤ ਕੀਤਾ, ਅਥਵਾ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ ਹੈ ਉਹ ਸੰਸਾਰ ਦੀਆਂ ਪਦਵੀਆਂ ਤੋਂ ਉਪਰਾਮ ਹੋ ਕੇ ਵਾਹਿਗੁਰੂ ਜੀ ਦੀ ਪ੍ਰਾਪਤੀ ਰੂਪ ਪਰਮ ਪਦਵੀ ਨੂੰ ਪ੍ਰਾਪਤ ਹੋ ਗਏ ਹਨ। ਸੂਕੇ ਕਾਸ਼ਟ ਹਰਿਆ। ਅੰਤਰਜਾਮੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਜਣਾ ਦਿੱਤਾ, ਪ੍ਰਤੱਖ ਬਚਨ ਕਰ ਦਿੱਤਾ, ਕਹਿੰਦੇ ਸੂਕੇ ਕਾਸ਼ਟ ਹਰਿਆ। ਸੁੱਕੀ ਜਿਹੜੀ ਕਾਸ਼ਟ ਲੱਕੜ ਸੀ ਨਾ, ਹਰੀ ਹੋ ਗਈ ਸੀ। ਉਹ ਸ਼ਾਹੂਕਾਰ ਦੇ ਪੁੱਤਰ ਨੂੰ ਜਦੋਂ ਸੂਲੀ ਤੇ ਚਾੜਨ ਲੱਗੇ ਸਨ, ਇਸ ਪ੍ਰਕਾਰ ਕਹਿੰਦੇ ਕਿ ਭਾਈ ਮਾਧੋ ਜੀ ਤੁਹਾਡੀ ਸੰਗਤ ਵਿੱਚ ਜੋ ਵੀ ਕੋਈ ਪ੍ਰਾਣੀ ਮਾਤਰ ਜੀ ਮਿਲਿਆ
ਜਿਸ ਨੇ ਭਾਵਨਾ ਸਤਿਗੁਰੂ ਕੀ ਸੰਗਤ ਕੀਤੀ ਹੈ, ਉਹਦਾ ਸੁਤੇ ਸਿੱਧ ਹੀ ਭਵ ਸਾਗਰ ਤੋਂ ਬੇੜਾ ਪਾਰ ਹੋ ਗਿਆ ਹੈ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਜਾਨਨ ਪਿਤਾ ਲੋਕ ਸੁਤ ਬਨਤਾ। ਫਿਰ ਭਾਈ ਗੁਰਦਾਸ ਸਾਹਿਬ ਜੀ ਨੂੰ ਉਪਦੇਸ਼ ਦੇਣ ਲੱਗ ਪਏ ਹਨ। ਕਹਿਣ ਲੱਗੇ, ਹੇ ਭਾਈ ਗੁਰਦਾਸ ਜੀ, ਅਜੇ ਵੀ ਜੀ ਤੁਹਾਡੇ ਮਨ ਵਿੱਚ ਕੋਈ ਸ਼ੰਕਾ ਹੈ ਤੇ ਕਹਿਣ ਲੱਗੇ, ਜਨਨ ਪਿਤਾ ਲੋਕ ਸੁਤ ਬਨਤਾ। ਭਾਵੇਂ ਕੋਈ ਜਨਨੀ ਮਾਂ ਹੈ ਤੇ ਪਿਤ ਪਿਤਾ ਹੈ, ਸੁਤ ਸੁਪੁੱਤਰ ਹੈ, ਔਰ ਜਾਂ ਭਾਵੇਂ ਸੰਸਾਰ ਦੇ ਲੋਕ ਹਨ, ਕੋਈ ਸੰਬੰਧੀ ਹਨ, ਕੋਏ ਨਾ ਕਿਸ ਕੀ ਧਰਿਆ। ਕੋਈ ਵੀ ਕਿਸੇ ਦੇ ਆਸਰੇ ਨਹੀਂ ਹੈ, ਸਭ ਨੂੰ ਆਸਰਾ ਦੇਣ ਵਾਲਾ ਪਰਮਾਤਮਾ ਹੈ। ਕਿਸੇ ਨਾ ਕਿਸੇ ਬਹਾਨੇ ਪਰਮੇਸ਼ਰ ਹੀ ਸਭ ਜੀਵਾਂ ਨੂੰ ਰੋਜੀ ਰੋਟੀ ਦਿੰਦਾ ਪਿਆ, ਕਿਸੇ ਨਾ ਕਿਸੇ ਬਹਾਨੇ, ਕਿਉਂਕਿ ਉਹ ਪਰਮੇਸ਼ਰ ਸਾਰੇ ਜੀਵਾਂ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰਿਆਂ ਜੀਵਾਂ ਦਾ ਫਿਕਰ ਕਰਨ ਵਾਲਾ ਹੈ। ਮਹਾਰਾਜ ਸਾਹਿਬ ਜੀ ਦੇ ਅਸੀਂ ਵਚਨ ਪੜ੍ਹਦੇ ਹਾਂ, ਪਹਿਲੋ ਦੇ ਤੈ ਰਿਜਕ ਸੰਭਾਹਾ, ਪਿਛੋਂ ਦੇ ਤੈ ਜੰਤ ਉਪਾਹਾ। ਹੇ ਪ੍ਰਮਾਤਮਾ, ਜੀਵ ਨੂੰ ਬਾਅਦ ਵਿੱਚ ਸੰਸਾਰ ਦੇ ਅੰਦਰ ਜਨਮ ਦਿੰਦੇ ਹੋ, ਉਹਦੇ ਖਾਣ ਲਈ ਆਹਾਰ ਪਹਿਲਾਂ ਪੈਦਾ ਕਰ ਦਿੰਦੇ ਹੋ। ਮਾਤਾ ਦੇ ਅਸਥਾਨਾਂ ਵਿੱਚ ਦੁੱਧ ਪਹਿਲਾਂ ਪੈਦਾ ਹੁੰਦਾ, ਬੱਚੇ ਦਾ ਜਨਮ ਬਾਅਦ ਵਿੱਚ ਹੁੰਦਾ। ਕਿੰਨਾ ਫਿਕਰ ਹੈ ਪ੍ਰਮਾਤਮਾ ਨੂੰ ਕਿ ਜਦੋਂ ਜਨਮ ਹੋਵੇਗਾ ਮੁਖ ਦੇ ਵਿੱਚ ਦੰਦ ਨਹੀਂ ਹੋਣਗੇ, ਕੋਈ ਚੱਬਣ ਵਾਲਾ ਪਦਾਰਥ ਨਹੀਂ ਖਾ ਸਕੇਗਾ, ਕੇਵਲ ਪੀ ਸਕਦਾ ਹੈ। ਤੇ ਪ੍ਰਮਾਤਮਾ ਪਹਿਲਾਂ ਦੁੱਧ ਪੈਦਾ ਕਰ ਦਿੰਦਾ ਹੈ। ਕਿੰਨਾ ਫਿਕਰ ਹੈ ਪਰਮੇਸ਼ਰ ਨੂੰ। 84 ਲੱਖ ਜੋਨ ਉਪਾਈ, ਰਿਜਕ ਦੇਆ ਸਭ ਹੋ ਕਉ ਤਦ ਕਾ, ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਸਾਰੀ ਸ੍ਰਿਸ਼ਟੀ ਨੂੰ ਮਹਾਰਾਜ ਕਹਿੰਦੇ ਕੇਵਲ ਇੱਕ ਪਰਮੇਸ਼ਰ ਦਾ ਆਸਰਾ ਹੈ, ਕਦੇ ਵੀ ਕਿਸੇ ਦੀ ਸਹਾਰਾ ਨਹੀਂ ਲੈਣਾ ਚਾਹੀਦਾ ਕਿ ਮੈਨੂੰ ਤੇਰਾ ਹੀ ਸਹਾਰਾ, ਤੇਰੇ ਤੋਂ ਬਿਨਾ ਮੇਰੀ ਜ਼ਿੰਦਗੀ ਲੰਘ ਹੀ ਨਹੀਂ ਸਕਦੀ। ਸਾਧ ਸੰਗਤ ਜੀ, ਇੱਕ ਬੜੀ ਪਿਆਰੀ ਕਥਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਸਮੇਂ ਦੀ। ਇੱਕ ਰਹਿਤਵਾਨ ਚੜ੍ਹਦੀ ਕਲਾ ਵਾਲਾ ਨਿਤਨੇਮੀ ਸਿੰਘ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆਇਆ ਅਨੰਦਪੁਰ ਸਾਹਿਬ, ਤੇ ਬੜੀ ਪਿਆਰੀ ਕਥਾ ਕਰਿਆ ਕਰਦਾ ਸੀ। ਬੜੇ ਉੱਚੇ ਸੁੱਚੇ ਜੀਵਨ ਵਾਲਾ ਸੀ ਤੇ ਹੈ ਵੀ ਪਰਿਵਾਰ ਵਾਲਾ ਗ੍ਰਿਸ਼ਤੀ ਸਿੰਘ ਸੀ। ਜਦੋਂ ਇੱਕ ਨਗਰ ਤੋਂ ਸਾਧ ਸੰਗਤ ਜੀ ਸੰਗਤ ਆਈ, ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਤੇ ਫਿਰ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਬੇਨਤੀ ਕੀਤੀ। ਕੁਝ ਮੁਖੀ ਸਿੱਖਾਂ ਨੇ ਕਹਿਣ ਲੱਗੇ, ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ, ਮਹਾਰਾਜ ਅਸੀਂ ਅੰਮ੍ਰਿਤ ਪਾਨ ਕੀਤਾ ਹੈ, ਸੰਗਤ ਨੂੰ ਮਹਾਰਾਜ ਪ੍ਰੇਰਣਾ ਮਿਲਦੀ ਰਹੇ ਨਗਰ ਨਿਵਾਸੀਆਂ ਨੂੰ, ਇਸ ਕਰਕੇ ਕੋਈ ਕਥਾਵਾਚਕ ਸਿੰਘ ਸਾਡੇ ਨਗਰ ਭੇਜੋ ਜਿਹੜਾ ਗੁਰੂ ਸ਼ਬਦ ਦੀ ਕਥਾ ਕਰਕੇ ਸੁਣਾਵੇ, ਕਿਤੇ ਮਹਾਰਾਜ ਦੁਬਾਰਾ ਨਾ ਫਿਰ ਕਿਤੇ ਸੰਗਤਾਂ ਪਤਿਤ ਪੁਣੇ ਵਿੱਚ ਪੈ ਜਾਣ, ਇਸ ਲਈ ਕੋਈ ਕਥਾਵਾਚਕ ਸਿੰਘ ਭੇਜੋ। ਤੇ ਉਹ ਸਿੰਘ ਨੇੜੇ ਹੀ ਖਲੋਤਾ ਸੀਗਾ ਤੇ ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਵਚਨ ਕੀਤਾ। ਕਹਿਣ ਲੱਗੇ, ਭਾਈ ਇਹ ਸਿੰਘ ਕਥਾਵਾਚਕ ਸਿੰਘ ਹੈ, ਇਹਨੂੰ ਆਪਣੇ ਨਾਲ ਲੈ ਜਾਵੋ। ਤੇ ਉਹ ਸਿੰਘ ਨੇ ਉਸ ਸਮੇਂ ਤਾਂ ਹਾਂ ਕਰ ਦਿੱਤੀ, ਮਹਾਰਾਜ ਸਾਤੇ ਜੀ ਮੈਂ ਚਲਾ ਜਾਵਾਂਗਾ। ਤੇ ਜਦੋਂ ਸੰਗਤ ਚਲੀ ਗਈ ਹੈ ਨਾ, ਥੋੜਾ ਲਾਂਭੇ ਹੋਏ ਹੈ, ਤੇ ਫਿਰ ਹੱਥ ਜੋੜ ਕੇ ਬੇਨਤੀ ਕਰਨ ਲੱਗ ਪਿਆ, ਮਹਾਰਾਜ ਮੈਂ ਪਰਿਵਾਰ ਵਾਲਾ, ਮੇਰਾ ਟੱਬਰ ਭੁੱਖਾ ਮਰ ਜਾਊ, ਛੋਟੇ ਛੋਟੇ ਬੱਚੇ ਹੈ, ਮਹਾਰਾਜ ਕਿੱਦਾਂ ਉਹਨਾਂ ਦੀ ਪਾਲਣਾ ਹੋਵੇਗੀ, ਮੇਰੇ ਤੋਂ ਬਿਨਾਂ ਕੋਈ ਮਹਾਰਾਜ ਕਮਾਉਣ ਵਾਲਾ ਵੀ ਨਹੀਂ ਹੈ, ਕਿੱਦਾਂ ਚੱਲੇਗਾ ਘਰ ਦਾ ਗੁਜ਼ਾਰਾ, ਘਰ ਦੇ ਵਿੱਚ ਬਹੁਤ ਗਰੀਬੀ ਹੈ। ਮਹਾਰਾਜ ਆਪ ਜੀ ਦਾ ਬਚਨ ਵੀ ਮਹਾਰਾਜ ਸਿਰ ਮੱਥੇ ਹੈ, ਪਰ ਮੇਰੇ ਪਰਿਵਾਰ ਦਾ ਗੁਜ਼ਾਰਾ ਕਿੱਦਾਂ ਹੋਵੇਗਾ, ਮੇਰਾ ਤੇ ਟੱਬਰ ਹੀ ਭੁੱਖਾ ਮਰ ਜਾਣਾ। ਬੜਾ ਫਿਕਰ ਕੀਤਾ ਉਸ ਸਿੰਘ ਨੇ ਤੇ ਸਤਿਗੁਰੂ ਜੀ ਨੇ ਚੁੱਪਤਾ ਧਾਰਨ ਕੀਤੀ। ਸੰਗਤ ਨੂੰ ਕਹਿ ਦਿੱਤਾ ਕਿ ਤੁਸੀਂ ਜਾਓ। ਉਹ ਸੰਗਤ ਆਪਣੇ ਨਗਰ ਨੂੰ ਵਾਪਸ ਚਲੀ ਗਈ ਤੇ ਸਾਧ ਸੰਗਤ ਜੀ ਇੱਕ ਪੱਤਰਕਾ ਲਿਖ ਕਰਕੇ ਉਸੇ ਹੀ ਕਥਾਵਾਚਕ ਸਿੰਘ ਦੇ ਹੱਥ ਵਿੱਚ ਦਿੱਤੀ। ਕਹਿੰਦੇ ਕਿ ਫਲਾਣੇ ਨਗਰ ਦੇ ਵਿੱਚ ਜਾਂਦੇ ਹੋਏ ਦੇਖ ਕਰਕੇ ਜਾਣਾ। ਕਹਿੰਦਾ ਜੀ ਠੀਕ ਹੈ ਮਹਾਰਾਜ, ਸਤ ਬਚਨ ਤੁਰਿਆ ਜਾ ਰਿਹਾ ਹੈ। ਉਹ ਨਗਰ ਨਿਵਾਸੀਆਂ ਨੇ ਜਦੋਂ ਜਾ ਕੇ ਪੱਤਰਕਾ ਦਿੱਤੀ ਆ, ਉਹਨਾਂ ਨੇ ਪੜ੍ਹੀ, ਉਹਦੇ ਵਿੱਚ ਲਿਖਿਆ ਸੀ ਕਿ ਕਥਾਵਾਚਕ ਸਿੰਘ ਤੋਂ 6 ਮਹੀਨੇ ਲਗਾਤਾਰ ਕਥਾ ਕਰਾਉਣੀ ਇਸੇ ਨਗਰ ਵਿੱਚ ਰੱਖ ਕੇ 6 ਮਹੀਨੇ। ਮਹਾਰਾਜ ਜੀ ਨੇ ਉਹ ਲਿਖ ਕਰਕੇ ਪੱਤਰਕਾ ਭੇਜੀ ਕਿ 6 ਮਹੀਨੇ ਲਗਾਤਾਰ ਸਿੰਘ ਤੋਂ ਕਥਾ ਕਰਾਉਣੀ ਤੇ ਕਰੜਾ ਪਹਿਰਾ ਵੀ ਰੱਖਣਾ, ਭੱਜਣ ਵੀ ਨਹੀਂ ਦੇਣਾ ਇਹਨੂੰ। ਜੇ ਕੋਈ ਬਹਾਨਾ ਲਾਵੇ ਕਿ ਮੈਂ ਜਾਣਾ ਇੱਧਰ ਉੱਧਰ ਜਾਣਾ, ਮੇਰੇ ਬੱਚੇ ਭੁੱਖੇ ਮਰ ਚੱਲੇ ਆ, ਤੈਨੂੰ ਭੱਜਣ ਵੀ ਨਹੀਂ ਦੇਣਾ।
ਤੇ ਕਥਾ ਵੀ ਕਰਾਉਣੀ ਹੈ। ਜਦੋਂ ਸੰਗਤ ਨੂੰ ਪਤਾ ਲੱਗਾ ਤੇ ਬੜੀ ਖੁਸ਼ੀ ਹੋਈ। ਫਿਰ ਉਹਨੂੰ ਦੱਸਿਆ, ਕਹਿੰਦੇ ਭਾਈ ਹੁਣ ਕਿਤੇ ਭੱਜਣ ਦਾ ਯਤਨ ਨਾ ਕਰੀ, ਕਿ ਮਹਾਰਾਜ ਜੀ ਦਾ ਹੁਕਮ ਹੈ। ਉਹ ਕਥਾ ਤਾਂ ਕਰੀ ਜਾਂਦਾ ਹੈ, ਪਰ ਕਦੇ ਕਦੇ ਕਥਾ ਤੋਂ ਬਾਅਦ ਵਿੱਚ ਮਨ ਦੇ ਅੰਦਰ ਵਿਚਾਰ ਕਰਦਾ ਹੈ ਕਿ ਮੇਰੇ ਛੋਟੇ ਛੋਟੇ ਬੱਚੇ ਭੁੱਖੇ ਮਰ ਗਏ ਹੋਣਗੇ, ਮੈਨੂੰ ਚੇਤੇ ਕਰਦੇ ਕਰਦੇ ਕਿ ਪਤਾ ਨਹੀਂ ਸਾਡਾ ਪਿਤਾ ਕਿੱਥੇ ਚਲਾ ਗਿਆ, ਭੁੱਖੇ ਮਰ ਗਏ ਹੋਣਗੇ। ਬੜੀ ਯਾਦ ਆਉਣੀ ਉਹਨਾਂ ਦੀ। ਤੇ ਉਧਰ ਸੰਗਤ ਦੇ ਪ੍ਰੇਰੇ ਹੋਏ ਸਾਧ ਸੰਗਤ ਜੀ, ਨਗਰ ਵਾਲੇ ਜਿਹੜੇ ਲੋਕ ਸਨ, ਉਹ ਸਿੰਘ ਦੇ ਪਰਿਵਾਰ ਦਾ ਜਿੱਥੇ ਨਗਰ ਸੀਗਾ, ਉਹਨਾਂ ਨੇ ਸੋਚਿਆ ਕਿ ਇਹ ਕਥਾਵਾਚਕ ਸਿੰਘ ਮਹਾਰਾਜ ਜੀ ਦਾ ਬਚਨ ਮੰਨ ਕੇ ਲਗਾਤਾਰ 6 ਮਹੀਨੇ ਲੰਘ ਚੱਲੇ ਤੇ ਕਥਾ ਕਰਦਾ ਪਿਆ, ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ, ਤੇ ਉਹਦੇ ਪਰਿਵਾਰ ਦੀ ਸਾਨੂੰ ਸਹਾਇਤਾ ਕਰਨੀ ਚਾਹੀਦੀ ਹੈ। ਜਦੋਂ ਸਾਧ ਸੰਗਤ ਜੀ ਨਗਰ ਵਾਲਿਆਂ ਨੇ ਉਹ ਟੁੱਟੀ ਜੀ ਛਪਰੀ ਬਣੀ ਸੀ, ਉਹਦੇ ਢਾਹ ਕੇ ਨਾ ਸੋਹਣਾ ਮਕਾਨ ਬਣਾ ਦਿੱਤਾ। ਘਰ ਦੇ ਵਿੱਚ ਛਕਣ ਵਾਲੇ ਪਦਾਰਥ ਵਸਤੂਆਂ ਕੋਈ ਵੀ ਘਾਟ ਨਹੀਂ ਰਹਿਣ ਦਿੱਤੀ, ਤੇ ਸਾਧ ਸੰਗਤ ਇੱਕ ਲਵੇਰੀ ਮੱਝ ਵੀ ਦੇ ਦਿੱਤੀ। ਭਾਵ ਕਿ ਜੋ ਵੀ ਲੋੜੀਂਦੀਆਂ ਵਸਤੂ ਸੁੱਖ ਸਨ ਸਾਰੇ ਸੰਗਤ ਨੇ ਰਲ ਮਿਲ ਕਰਕੇ ਸਾਰਿਆਂ ਨੇ ਸੇਵਾ ਕਰਕੇ ਦੇ ਦਿੱਤੀ। ਤੇ ਜਦੋਂ 6 ਮਹੀਨੇ ਪੂਰੇ ਹੋਏ ਤੇ ਸਰੂਪਾ ਦੇ ਕੇ ਨਾ ਸਰੂਪਾ ਦਿੱਤਾ। ਜਦੋਂ ਸੰਗਤ ਨੇ ਵਿਦਾਇਗੀ ਦਿੱਤੀ, ਰਸਤੇ ਵਿੱਚ ਤੁਰਿਆ ਆਉਂਦਾ, ਨਾਲੇ ਤਾਂ ਸਰੂਪੇ ਵੱਲ ਦੇਖੀ ਜਾਵੇ ਤੇ ਨਾਲੇ ਮਨ ਵਿੱਚ ਵਿਚਾਰਾਂ ਕਰੀ ਜਾਵੇ, ਮਨਾ ਕਿੱਥੇ ਚੱਲਿਆ ਤੁਰਿਆ ਜਾ ਰਿਹਾ, ਭੁੱਖੇ ਮਰ ਗਏ ਹੋਣਗੇ, ਮੈਨੂੰ ਚੇਤੇ ਕਰ ਕਰਕੇ। ਉਹਨਾਂ ਨੂੰ ਕਿਹੜਾ ਕਿਸੇ ਨੇ ਪੁੱਛਣਾ ਸੀਗਾ। ਜਦੋਂ ਨਗਰ ਦੇ ਵਿੱਚ ਪਹੁੰਚਾ ਸਾਧ ਸੰਗਤ ਜੀ, ਉਹ ਸਿੰਘ ਤੇ ਦੇਖਿਆ ਕਿ ਉਹ ਟੁੱਟੀ ਦੀ ਛਪਰੀ ਦੀ ਥਾਂ ਤੇ ਸੋਹਣਾ ਮਕਾਨ ਬਣਿਆ ਹੋਇਆ ਦੇਖਿਆ। ਬੜੀ ਹੈਰਾਨਗੀ ਹੋਈ ਮਨ ਦੇ ਅੰਦਰ। ਤੇ ਜਿਹੜਾ ਛੋਟਾ ਪੁੱਤਰ ਸੀ ਨਾ, ਉਹ ਬਾਹਰ ਆਇਆ ਤੇ ਉਹਨੇ ਪਛਾਣ ਲਿਆ ਕਿ ਮੇਰਾ ਪਿਤਾ ਆ ਰਿਹਾ ਹੈ। ਉਹ ਉੱਚੀ ਉੱਚੀ ਰੌਲਾ ਪਾਉਂਦਾ ਮਾਤਾ ਮਾਤਾ ਮਾਂ, ਸਾਡਾ ਪਿਤਾ ਆ ਗਿਆ, ਸੀ ਫਿਰ ਭੁੱਖੇ ਮਰਾਂਗੇ। ਉੱਚੀ ਉੱਚੀ ਰੌਲਾ ਪਾਉਂਦਾ ਘਰ ਨੂੰ ਭੱਜਾ ਜਾ ਰਿਹਾ ਕਿ ਮਾਂ ਸਾਡਾ ਪਿਤਾ ਆ ਗਿਆ, ਪਰ ਫਿਰ ਭੁੱਖੇ ਮਰਾਂਗੇ। ਕਿ ਜਦੋਂ ਪਿਤਾ ਕੋਲ ਸੀ ਨਾ, ਉਦੋਂ ਭੁੱਖਿਆਂ ਦੇ ਵਾਂਗ ਦਿਨ ਕੱਟੀ ਕਰਦੇ ਸੀ, ਤੇ ਹੁਣ ਜਦੋਂ ਦਾ ਪਿਤਾ ਘਰ ਤੋਂ ਬਾਹਰ ਗਿਆ ਤੇ ਕਿੰਨੀ ਸੰਗਤ ਨੇ ਸਾਡੀ ਸੇਵਾ ਕੀਤੀ ਹੈ। ਤੇ ਉਸ ਸਮੇਂ ਸੁਣ ਕਰਕੇ ਨਾ ਆਪਣੇ ਪੁੱਤਰ ਦੇ ਮੁਖ ਤੋਂ ਇਦਾਂ ਦੇ ਬਚਨ ਸੁਣ ਕੇ ਤੇ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਹੈ। ਕਲਗੀਆਂ ਵਾਲੇ ਸਤਿਗੁਰੂ ਜੀ, हे ਮਹਾਰਾਜ, ਆਪ ਜੀ ਲੀਲਾ ਨੂੰ ਕੋਈ ਨਹੀਂ ਜਾਣ ਸਕਦਾ। ਮਹਾਰਾਜ, ਮੈਂ ਵੀ ਫਿਕਰ ਕਰਦਾ ਸਾਂ ਕਿ ਮੈਂ ਟੱਬਰ ਨੂੰ ਪਾਲਦਾ, ਮੇਰਾ ਪਰਿਵਾਰ ਭੁੱਖਾ ਮਰ ਜਾਵੇਗਾ, ਕਿਵੇਂ ਬੱਚਿਆਂ ਦੀ ਪਰਵਰਿਸ਼ ਹੋਵੇਗੀ। ਪਰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਬਚਨ ਮੰਨਣੇ ਕਰਕੇ ਗਰੀਬ ਨਵਾਜ ਸਤਿਗੁਰੂ ਜੀ, ਕਿਹੜਾ ਸੁੱਖ ਜਿਹੜਾ ਘਰ ਦੇ ਵਿੱਚ ਨਹੀਂ ਮੈਨੂੰ ਪ੍ਰਾਪਤ ਹੋ ਗਿਆ। ਫਿਰ ਮਹਾਰਾਜ ਜੀ ਦਾ ਬੜਾ ਸ਼ੁਕਰਾਨਾ ਕੀਤਾ। ਤਾਂ ਹੀ ਗਰੀਬ ਨਵਾਜ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮਹਿ ਜੰਤ ਉਪਾਇ ਕਹਿ ਤਿਨਾ ਪੇ ਰੋਜੀ ਦੇ। ਕਹਿੰਦੇ ਕਿ ਪਾਣੀ ਦੇ ਵਿੱਚ ਵੀ ਜੀਵਾਂ ਨੂੰ ਪੈਦਾ ਕਰਦਾ, ਉੱਥੇ ਹੱਥ ਨਾ ਚੱਲੇ, ਨਾ ਕੋ ਕਿਰਸ ਕਰੇ। ਪਾਣੀ ਦੇ ਵਿੱਚ ਕਿਹੜਾ ਕੋਈ ਦੁਕਾਨ ਪਾ ਕੇ ਬੈਠਾ ਹੋਇਆ, ਉੱਥੇ ਕਿਹੜਾ ਕੋਈ ਕਿਰਤ ਕਰਦਾ, ਦੁਕਾਨਾਂ ਪਾਈਆਂ, ਉੱਥੇ ਵੀ ਤਾਂ ਜੀਵਾਂ ਦੀ ਪਰਵਰਿਸ਼ ਹੁੰਦੀ ਪਈ ਹੈ ਨਾ। ਮਹਾਰਾਜ ਕਹਿੰਦੇ ਇਸ ਲਈ ਚਿੰਤਾ ਨਾ ਕਦੇ ਮਨ ਵਿੱਚ ਧਾਰਨ ਕਰਿਆ ਕਰ। ਨਹਿ ਚਿੰਤਾ ਮਾਤ ਪਿਤ ਭਰਾਤਾ ਹੈ, ਨਹਿ ਚਿੰਤਾ ਕਛ ਲੋਕ ਕਹਿ, ਨਹਿ ਚਿੰਤਾ ਬਨਤਾ ਸੁਤ ਮੀਤਾ ਹੈ, ਪ੍ਰਵਿਰਤ ਮਾਇਆ ਸੰਬੰਧਨ ਹੈ। ਦਇਆਲ ਏਕ ਭਗਵਾਨ ਪੁਰਖ ਹੈ, ਨਾਨਕ ਸਰਬ ਜੀ ਪ੍ਰਤਪਾਲ ਕਹਿ। ਸੰਸਕ੍ਰਿਤੀ ਸ਼ਲੋਕਾਂ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਸਾਰਿਆਂ ਦੀ ਪਰਵਰਿਸ਼ ਕਰਨ ਵਾਲਾ ਤਾਂ ਪਰਮੇਸ਼ਰ ਹੈ। हे ਜੀਵ, ਤੂੰ ਕਿਉਂ ਮਨ ਵਿੱਚ ਡਰ ਧਾਰਨ ਕਰੀ ਬੈਠਾ ਹੈ। ਸਭ ਦਾ ਫਿਕਰ ਕਰਨ ਵਾਲਾ ਪਰਮਾਤਮਾ ਹੈ। ਔਰ ਹਜੂਰ ਨੇ ਉਚਾਰਨ ਕੀਤਾ, ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ, ਕਿਸੇ ਦੇ ਆਸਰੇ ਕੋਈ ਨਹੀਂ ਹੈ। ਭਾਵੇਂ ਮਾਤਾ ਹੈ ਤੇ ਭਾਵੇਂ ਪਿਤਾ ਹੈ, ਭਾਵੇਂ ਸੁਪੁੱਤਰ ਹੈ, ਭਾਵੇਂ ਕੋਈ ਸਖਾ ਸੰਬੰਧੀ ਹੈ, ਸਭ ਨੂੰ ਆਸਰਾ ਦੇਣ ਵਾਲਾ, ਕਰਮਾਂ ਅਨੁਸਾਰ ਦਾਤਾ ਪ੍ਰਦਾਨ ਕਰਨ ਵਾਲਾ ਪਰਮੇਸ਼ਰ ਆਪ ਹੈ। ਸਿਰ ਸਿਰ ਰਿਜਕ ਸੰਭਾਹੇ ਠਾਕੁਰ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਭਾਈ ਗੁਰਦਾਸ ਜੀ, ਸਾਰਿਆਂ ਦੀ ਸਿਰਬ ਸਿਰ ਪਰਮਾਤਮਾ ਨੇ ਰਿਜਕ ਰੱਖਿਆ ਹੋਇਆ ਹੈ। ਜਿੱਦਾਂ ਦੀ ਕਿਸੇ ਦੀ ਪਰਾਰਬਧ ਹੈ, ਜਿਹੋ ਜਿਹੇ ਜੀਵ ਦੇ ਕਰਮ ਹਨ, ਕਰਮਾਂ ਅਨੁਸਾਰ ਸਾਰਿਆਂ ਦੀ ਸਿਰਬ ਸਿਰ ਪਰਮੇਸ਼ਰ ਨੇ ਰਿਜਕ ਦਿੱਤਾ ਹੈ। ਕਾਹੇ ਮਨ ਭਾਉ ਕਰਿਆ। ਇਹ ਜੀਵ, ਤੂੰ ਕਾਹਦੇ ਵਾਸਤੇ ਮਨ ਵਿੱਚ ਭਾਉ ਕਰਦਾ ਹੈ।
ਕਾਹਦੇ ਵਾਸਤੇ ਮਨ ਵਿੱਚ ਡਰ ਧਾਰਨ ਕਰੀ ਬੈਠਾ ਹੈ ਕਿ ਮੇਰਾ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋਵੇਗਾ, ਕਿਵੇਂ ਮੇਰੇ ਪਰਿਵਾਰ ਦੀ ਪਰਵਰਿਸ਼ ਹੋਵੇਗੀ, ਕਿਵੇਂ ਗੁਜ਼ਾਰਾ ਚੱਲੇਗਾ। ਸਤਿਗੁਰੂ ਜੀ ਕਹਿੰਦੇ ਹੈ ਮਨਾ, ਇਹ ਪ੍ਰਾਣਾ ਧਾਰੀ ਜੀਵ, ਤੂੰ ਕਾਹਦੇ ਵਾਸਤੇ ਮਨ ਵਿੱਚ ਚਿੰਤਾ ਕਰਦਾ ਹੈ? ਪਰਮੇਸ਼ਰ ਤੇ ਭਰੋਸਾ ਰੱਖਣਾ ਕਰ। ਊੜੈ ਊੜ ਆਵੈ ਸਹਿ ਕੋਸਾ। ਸਾਧ ਸੰਗਤ ਜੀ, ਦੂਸਰਾ ਪਾਠ ਦਾ ਭੇਦ ਹੈ। ਰਹਿਰਾਜ ਸਾਹਿਬ ਦੇ ਵਿੱਚ ਊੜੇ ਪਾਠ ਪੜ੍ਹਦੇ ਡੱਡੇ ਨੂੰ ਲਾ ਹੈ ਤੇ ਇੱਥੇ ਡੱਡੇ ਨੂੰ ਦਲਾਵਾ ਹੈ। ਇਹ ਦੂਜੀ ਵਾਰ ਜਿਹੜਾ ਸ਼ਬਦ ਉਚਾਰਨ ਕੀਤਾ ਨਾ ਗੁਜਰੀ ਰਾਗ ਵਿੱਚ, ਊੜੈ ਊੜ ਆਵੈ ਸਹਿ ਕੋਸਾ, ਇੱਥੇ ਕੂੰਜਾਂ ਦਾ ਜ਼ਿਕਰ ਕੀਤਾ ਮਹਾਰਾਜ ਸਾਹਿਬ ਜੀ ਨੇ, ਕੂੰਜਾਂ ਦਾ। ਭਾਈ ਗੁਰਦਾਸ ਜੀ ਨੂੰ ਕਹਿੰਦੇ ਜੇ ਅਜੇ ਵੀ ਤੁਹਾਡੇ ਮਨ ਵਿੱਚ ਸ਼ੰਕਾ ਹੈ ਤੇ ਕਹਿੰਦੇ ਉਹਨਾਂ ਜੀਵਾਂ ਦੇ ਵੱਲ ਵਿਚਾਰ ਕਰਕੇ ਦੇਖ ਲਓ। ਊੜੈ ਊੜ ਆਵੈ ਸਹਿ ਕੋਸਾ। ਸਤ ਸੰਗਤ ਜੀ, ਕੱਤਕ ਦੇ ਮਹੀਨੇ ਵਿੱਚ ਪਹਾੜਾਂ ਦੀਆਂ ਕਦਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਛੱਡ ਜਾਂਦੀਆਂ ਨੇ ਕੂੰਜਾਂ, ਉਡਾਰੀਆਂ ਮਾਰ ਜਾਂਦੀਆਂ ਨੇ, ਆਪ ਉੱਚੀ ਥਾਂ ਤੇ ਆਕਾਸ਼ ਵਿੱਚ ਉੱਡ ਜਾਂਦੀਆਂ। ਮਹਾਰਾਜ ਉਹਨਾਂ ਦਾ ਜ਼ਿਕਰ ਕਰਦੇ ਹਨ, ਤਿਸ ਪਾਛੈ ਬਚਰੇ ਸ਼ਰਿਆ। ਕਹਿੰਦੇ ਬੱਚੇ ਤਾਂ ਉਹਨਾਂ ਦੇ ਪਹਾੜਾਂ ਦੀਆਂ ਕਦਰਾਂ ਵਿੱਚ ਹੀ ਰਹਿ ਜਾਂਦੇ ਐ, ਆਂਡੇ ਉੱਥੇ ਦੇ ਜਾਂਦੀਆਂ, ਫਿਰ ਬੱਚੇ ਬਣਦੇ ਐ, ਕਿਵੇਂ ਉਹਨਾਂ ਦੀ ਮਹਾਰਾਜ ਪਰਵਰਿਸ਼ ਹੁੰਦੀ ਐ। ਉਹਨ ਕਬਨ ਖਲਾਵੈ ਕਬਨ ਚੁਗਾਵੈ। ਸਾਧ ਸੰਗਤ ਜੀ, ਰਹਿਰਾਜ ਸਾਹਿਬ ਬਾਣੀ ਦੇ ਪਾਠ ਵਿੱਚ 3 ਪਾਠ ਹੈ। 3 ਕਵਨ ਖਲਾਵੈ ਕਵਨ ਚੁਗਾਵੈ। ਇੱਥੇ ਉਨ ਹੈ, ਊੜੇ ਔਂਕੜ ਤੇ ਨੰਨਾ ਹੈ। ਔਰ ਹਜੂਰ ਕਹਿੰਦੇ ਉਨ ਕਵਨ ਖਲਾਵੈ ਕਵਨ ਚੁਗਾਵੈ। ਕਹਿਣ ਲੱਗੇ ਕਿ ਉਹਨਾਂ ਨੂੰ ਕੌਣ ਖਾਣਾ ਖਿਲਾਉਣ ਵਾਲਾ ਹੈ, ਕੌਣ ਚੂਰੀਆਂ ਖਿਲਾਉਣ ਵਾਲਾ ਹੈ, ਕੌਣ ਉਹਨਾਂ ਨੂੰ ਲਾਡ ਲਡਾਉਣ ਵਾਲਾ। ਜਿਵੇਂ ਬੱਚੇ ਮਾਂ ਪਿਓ ਕਿੰਨਾ ਕਿੰਨਾ ਲਾਡ ਲਡਾਉਂਦੇ ਆ ਨਾ, ਮਾਂ ਚੂਰੀਆਂ ਖਵਾਉਂਦੀ ਆਪਣੇ ਬੱਚਿਆਂ ਨੂੰ। ਤੇ ਭਾਈ ਗੁਰਦਾਸ ਜੀ ਉਹਨਾਂ ਪਹਾੜਾਂ ਦੀਆਂ ਕਦਰਾਂ ਦੇ ਵਿੱਚ ਕੂੰਜਾਂ ਦੇ ਬੱਚਿਆਂ ਨੂੰ ਕੌਣ ਫਿਰ ਉੱਥੇ ਚੋਗੇ ਚੁਗਾਉਣ ਵਾਲਾ ਤੇ ਕੌਣ ਲਾਡ ਲਡਾਉਣ ਵਾਲਾ ਹੈ। ਉਹਨ ਕਮਨ ਖਿਲਾਵੈ ਕਮਨ ਚੁਗਾਵੈ। ਤੇ ਫਿਰ ਬੜੇ ਹੈਰਾਨ ਹੋ ਕੇ ਪੁੱਛਦੇ ਨੇ ਮਹਾਰਾਜ, ਫਿਰ ਉਹਨਾਂ ਦੀ ਕਿਵੇਂ ਪਰਵਰਿਸ਼ ਹੁੰਦੀ ਹੈ, ਉਹਨਾਂ ਦੀ ਪਾਲਣਾ ਕਿੱਦਾਂ ਹੁੰਦੀ ਹੈ। ਉਹਨਾਂ ਦੇ ਮਾਂ-ਪਿਓ ਤਾਂ ਮਹਾਰਾਜ ਆਕਾਸ਼ ਵਿੱਚ ਉੱਡ ਕਰਕੇ ਕੂੰਜਾਂ ਦੂਰ ਚਲੇ ਜਾਂਦੇ ਨੇ, ਤੇ ਉਹ ਪਹਾੜਾਂ ਦੀਆਂ ਕਦਰਾਂ ਵਿੱਚ ਉਹਨਾਂ ਦੀ ਪਰਵਰਿਸ਼ ਕਿਵੇਂ ਹੁੰਦੀ ਹੈ। ਮਹਾਰਾਜ ਦੱਸਦੇ ਹਨ, ਮਨ ਮਹਿ ਸਿਮਰਨ ਕਰਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਮਨ ਦੇ ਵਿੱਚ ਸਿਮਰਨ ਕਰਦੇ ਹਨ ਆਪਣੇ ਬੱਚਿਆਂ ਦਾ। ਉਹਨਾਂ ਦੀ ਸਿਮਰਨ ਦੇ ਵਿੱਚ ਪ੍ਰਮਾਤਮਾ ਨੇ ਇੰਨੀ ਸ਼ਕਤੀ ਪਾਈ ਹੈ, ਬੱਚਿਆਂ ਨੂੰ ਯਾਦ ਰੱਖਣੇ ਕਰਕੇ ਹੀ ਉਹਨਾਂ ਦੀ ਪਰਵਰਿਸ਼ ਹੋ ਜਾਂਦੀ ਹੈ। ਪ੍ਰਮਾਤਮਾ ਨੇ ਕਿੰਨੀ ਉਹਨਾਂ ਦੀ ਸਿਮਰਨ ਦੇ ਵਿੱਚ ਸ਼ਕਤੀ ਪਾਈ ਹੈ। ਤੇ ਜਿਹੜੇ ਬੱਚੇ ਯਾਦ ਰਹਿੰਦੇ ਆ ਨਾ ਸਾਧ ਸੰਗਤ ਜੀ, ਉਹ ਆਂਡੇ ਪੱਕ ਜਾਂਦੇ ਆ, ਬੱਚੇ ਵੱਡੇ ਹੋ ਕੇ ਤੇ ਆਪਣੇ ਮਾਪਿਆਂ ਦੇ ਨਾਲ ਕੂੰਜਾਂ ਦੇ ਨਾਲ ਆਕਾਸ਼ ਵਿੱਚ ਉੱਡ ਕੇ ਮਿਲ ਜਾਂਦੇ ਆ। ਜਿਹੜੇ ਬੱਚੇ ਭੁਲਾ ਦਿੰਦੇ ਉਹ ਬੱਚੇ ਸਾਧ ਸੰਗਤ ਆਂਡੇ ਗਲ ਜਾਂਦੇ ਆ। ਇੰਨੀ ਉਹ ਕੂੰਜਾਂ ਦੇ ਯਾਦ ਦੇ ਵਿੱਚ ਪਰਮਾਤਮਾ ਨੇ ਸ਼ਕਤੀ ਪਾਈ ਹੈ। ਤੇ ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ ਕਿ ਉਹਨਾਂ ਨੂੰ ਕੌਣ ਖਿਲਾਉਣ ਵਾਲਾ, ਕੌਣ ਚੋਗੇ ਚੁਗਾਉਣ ਵਾਲਾ ਹੈ। ਔਰ ਇਸੇ ਪ੍ਰਕਾਰ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ ਵਾਰਾਂ ਦੇ ਅੰਦਰ, ਕਛੂ ਆਂਡਾ ਧਿਆਨ ਧਰ ਕਰ ਪ੍ਰਪੱਕ ਨਦੀ ਵਿੱਚ ਆੜੈ। ਸਾਧ ਸੰਗਤ ਜੀ, ਕਛੂ ਦੀ ਘਰ ਵਾਲੇ ਜਿਹੜੀ ਕੁੰਮੀ ਹੈ ਨਾ, ਉਹ ਆਪਣੇ ਬੱਚਿਆਂ ਨੂੰ ਬਾਹਰ ਬਰੇਤੇ ਵੀ ਸਾਧ ਸੰਗਤ ਦੀ ਜਨਮ ਦਿੰਦੇ ਆ, ਆਪ ਪਾਣੀ ਵਿੱਚ ਰਹਿੰਦੇ ਆ। ਤੇ ਉਹਦੇ ਨਿਗਾਹ ਦੇ ਵਿੱਚ ਪ੍ਰਮਾਤਮਾ ਨੇ ਇੰਨੀ ਸ਼ਕਤੀ ਪਾਈ, ਇੱਕ ਟੱਕ ਨਿਗਾਹ ਲਾ ਕੇ ਆਪਣੇ ਬੱਚਿਆਂ ਵੱਲ ਦੇਖਦੀ ਰਹਿੰਦੀ। ਆਂਡੇ ਜਦੋਂ ਪੱਕ ਜਾਂਦੇ ਐ, ਬੱਚੇ ਵੱਡੇ ਹੋ ਜਾਂਦੇ ਐ, ਤੇ ਸਾਧ ਸੰਗਤ ਜੀ ਨਾ ਤਾਂ ਉੱਥੇ ਉਹਨਾਂ ਨੂੰ ਕੋਈ ਚੋਗਾ ਚੁਗਾਉਣ ਵਾਲਾ ਹੈ, ਨਾ ਕੋਈ ਦੁੱਧ ਦੇਣ ਵਾਲਾ ਹੈ, ਤੇ ਫਿਰ ਕਿਵੇਂ ਉਹਨਾਂ ਬੱਚਿਆਂ ਦੀ ਪਰਵਰਿਸ਼ ਹੁੰਦੀ ਹੈ। ਕੁੰਮੇ ਦੀ ਨਿਗਾਹ ਦੇ ਵਿੱਚ ਪ੍ਰਮਾਤਮਾ ਨੇ ਇੰਨੀ ਸ਼ਕਤੀ ਪਾਈ ਹੈ, ਉਹ ਧਿਆਨ ਧਾਰਦੀ ਹੈ, ਉਹ ਨਿਗਾਹ ਦੇ ਨਾਲ ਦੇਖਦੀ ਰਹਿੰਦੀ, ਉੱਥੇ ਉਹਦੇ ਕਰਕੇ ਬੱਚਿਆਂ ਦੀ ਪਰਵਰਿਸ਼ ਹੋ ਜਾਂਦੀ ਹੈ। ਉਹ ਪਾਣੀ ਵਿੱਚ ਬੈਠੀ ਉਹ ਨਿਗਾਹ ਭਰ ਕੇ ਦੇਖਦੀ ਰਹਿੰਦੀ ਹੈ। ਔਰ ਇਸ ਪ੍ਰਕਾਰ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ, ਕਛੂ ਆਂਡਾ ਧਿਆਨ ਧਰ ਕਰ ਪ੍ਰਪੱਕ ਨਦੀ ਵਿੱਚ ਆੜੈ। ਉਹ ਬੱਚੇ ਜਦੋਂ ਵੱਡੇ ਹੋ ਜਾਂਦੇ ਆਪਣੇ ਮਾਪਿਆਂ ਦੇ ਨਾਲ ਪਾਣੀ ਵਿੱਚ ਆ ਕੇ ਮਿਲ ਜਾਂਦੇ ਆ। ਮਹਾਰਾਜ ਕਹਿੰਦੇ ਕੌਣ ਉਹਨਾਂ ਨੂੰ ਚੋਗੇ ਚੁਗਾਉਂਦਾ ਹੈ, ਕੌਣ ਉਹਨਾਂ ਨੂੰ ਲਾਡ ਲਡਾਉਂਦਾ ਹੈ। ਪਰਮਾਤਮਾ ਦੀ ਐਸੀ ਹੈਰਾਨੀਜਨਕ ਲੀਲਾ ਹੈ। ਇੱਕ ਸਾਧ ਸੰਗਤ ਜੀ ਅਨਲਾ ਚੀਨ ਪੰਛੀ ਹੈ, ਅਨਲਾ ਚੀਨ ਆਕਾਸ਼ ਦੇ ਵਿੱਚ ਇੰਨੀ ਜ਼ਿਆਦਾ ਉਚਾਈ ਤੇ ਉੱਡਦਾ ਹੈ
ਉਹ ਜਦੋਂ ਬੱਚੇ ਨੂੰ ਜਨਮ ਦਿੰਦਾ ਨਾ, ਆਂਡਾ ਜਦੋਂ ਜਨਮ ਹੁੰਦਾ ਹੈ, ਉਹ ਧਰਤੀ ਤੇ ਡਿੱਗਣ ਤੋਂ ਪਹਿਲਾਂ ਬੱਚਾ ਵੱਡਾ ਹੋ ਕੇ ਤੇ ਆਪਣੇ ਮਾਪਿਆਂ ਦੇ ਨਾਲ ਜਾ ਕੇ ਮਿਲ ਜਾਂਦਾ ਹੈ। ਇੰਨੀ ਉਚਾਈ ਤੇ ਉੱਡਦਾ ਪੰਛੀ, ਆਨਲਾ ਚੀਨ ਨਾਮੇ ਪੰਛੀ ਹੈ, ਇੰਨੀ ਉਚਾਈ ਤੇ ਉੱਡਦਾ। ਉਹ ਧਰਤੀ ਤੇ ਡਿੱਗਣ ਤੋਂ ਪਹਿਲਾਂ ਆਂਡਾ ਬੱਚਾ ਬਣ ਜਾਂਦਾ ਹੈ ਤੇ ਆਕਾਸ਼ ਵਿੱਚ ਉੱਡ ਜਾਂਦਾ ਹੈ। ਮਹਾਰਾਜ ਕਹਿੰਦੇ ਉਹਨਾਂ ਦੀ ਪਰਵਰਿਸ਼ ਕੌਣ ਕਰਦਾ ਹੈ? ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆਪ ਸਭ ਦਾ ਫਿਕਰ ਕਰਨ ਵਾਲਾ ਹੈ। ਸਾਰੇ ਸੰਸਾਰ ਭਰ ਦੇ ਜੀਵਾਂ ਦੀ ਪਰਵਰਿਸ਼ ਕਰਨ ਵਾਲਾ ਪਰਮੇਸ਼ਰ ਹੈ। ਤੇ ਇਹ ਜੀਵ ਕਾਹੇ ਮਨ ਪਉ ਕਰਿਆ, ਕਾਦੇ ਵਾਸਤੇ ਤੂੰ ਮਨ ਵਿੱਚ ਦਰ ਧਾਰਨ ਕਰਦਾ ਹੈ? ਸਭ ਨਿਧਾਨ 10 ਅਸ਼ਟ ਸਿਧਾਨ। ਫਿਰ ਸਾਧ ਸੰਗਤ ਜੀ 9 ਨਿਧੀਆਂ ਹਨ, 9 ਨਿਧੀਆਂ ਦੇ ਖਜ਼ਾਨੇ ਹਨ। 10 ਤੇ ਅਸ਼ਟ ਭਾਵ 18 ਸਿੱਧੀਆਂ, 9 ਨਿਧੀਆਂ ਤੇ 18 ਸਿੱਧੀਆਂ ਹਨ, ਜਿਹੜੀਆਂ ਇਹ ਜੋ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇਵੀ ਸ਼ਕਤੀਆਂ ਹਨ, ਜਿਨ੍ਹਾਂ ਨੇ ਪਾਉਣ ਦੇ ਵਾਸਤੇ ਕਈ ਜੀਵ ਕਿੰਨਾ ਯਤਨ ਕਰਦੇ, ਕੋਈ ਛਿਲੇ ਕੱਢਦੇ ਹਨ, ਕੋਈ ਜੰਤਰ ਮੰਤਰ ਪੜ੍ਹਦੇ ਹੈ। ਇਸ ਪ੍ਰਕਾਰ ਯੋਗਾ ਅਭਿਆਸੀ ਵੀ ਕਿੰਨਾ ਯਤਨ ਕਰਦੇ ਹਨ। ਮਹਾਰਾਜ ਕਹਿੰਦੇ ਸਭ ਨਿਧਾਨ 10 ਅਸ਼ਟ ਸਿਧਾਨ, ਭਾਵੇਂ 9 ਨਿਧੀਆਂ ਹਨ ਤੇ ਭਾਵੇਂ 18 ਸਿੱਧੀਆਂ ਦੀਆਂ ਸ਼ਕਤੀਆਂ ਹਨ। ਠਾਕੁਰ ਕਰ ਤਲ ਧਰਿਆ, ਅਕਾਲ ਪੁਰਖ ਪਰਮੇਸ਼ਰ ਨੇ ਆਪਣੇ ਹੱਥਾਂ ਦੀਆਂ ਹਥੇਲੀਆਂ ਤੇ ਟਿਕਾਈਆਂ ਹਨ। ਜਨ ਨਾਨਕ ਬਲ ਬਲ ਸਦ ਬਲ ਜਾਈਐ। ਠਾਕੁਰ ਕਰ ਤਲ ਧਰਿਆ ਕਿ ਸਾਡਾ ਸਿੱਖ ਜੇ ਭਾਵਨਾ ਦੇ ਨਾਲ ਕੋਈ ਦਾਤ ਮੰਗੇ, ਦਾਤ ਦੇਣ ਲੱਗਿਆ ਕਿਤੇ ਸਮਾਂ ਨਾ ਲੱਗ ਜਾਵੇ। ਪਰਮੇਸ਼ਰ ਨੂੰ ਕਿੰਨਾ ਫਿਕਰ ਹੈ। ਸਤਿਗੁਰੂ ਜੀ ਹੱਥਾਂ ਦੀਆਂ ਹਥੇਲੀਆਂ ਤੇ ਦਾਤਾਂ ਟਿਕਾ ਕਰਕੇ ਬੈਠੇ ਹੈ ਕਿ ਸਿੱਖ ਆਵੇ ਸ਼ਰਧਾ ਰੂਪ ਝੋਲੀ ਅੱਡ ਕੇ ਦਾਤ ਮੰਗੇ ਤੇ ਦੇਣ ਲੱਗੇ ਕੋਈ ਦੇਰੀ ਨਾ ਕਿਤੇ ਲੱਗ ਜਾਵੇ। ਪਰ ਵੱਖਰੀ ਗੱਲ ਹੈ, ਅਜੇ ਤੱਕ ਸਾਨੂੰ ਮੰਗਣ ਦੀ ਜਾਚ ਨਹੀਂ ਆਈ। ਸਤ ਸੰਗਤ ਜੀ ਖਿਮਾ ਕਰਨਾ, ਅਸੀਂ ਦਰ ਦਰ ਤੇ ਜਾ ਕੇ ਨੱਕ ਰਗੜਦੇ ਰਹਿੰਦੇ, ਕਦੇ ਕਿਸੇ ਦਰ ਤੇ ਕਦੇ ਕਿਸੇ ਦਰ ਤੇ ਜਾ ਕੇ ਗੋਡੇ ਰਗੜਦੇ ਰਹਿੰਦੇ ਹਾਂ। ਸਾਨੂੰ ਅਜੇ ਤੱਕ ਮੰਗਣ ਦੀ ਜਾਚ ਨਹੀਂ ਆਈ। ਹਜੂਰ ਆਖ ਰਹੇ ਹਨ, ਠਾਕੁਰ ਕਰ ਤਲ ਧਰਿਆ। ਗਰੀਬ ਨਵਾਜ ਸਤਿਗੁਰਾਂ ਨੇ ਹੱਥਾਂ ਦੀਆਂ ਹਥੇੜੀਆਂ ਤੇ ਦਾਤਾਂ ਟਿਕਾਈਆਂ ਹੋਈਆਂ। ਪਰ ਜੇ ਸਿੱਖ ਹੋਰ ਦਰ ਦਰ ਤੇ ਭਟਕਦਾ ਫਿਰਦਾ ਉੱਥੇ ਫਿਰ ਸਤਿਗੁਰੂ ਜੀ ਦਾ ਤਾਂ ਕਸੂਰ ਨਹੀਂ ਹੈ ਨਾ, ਮਹਾਰਾਜ ਸਾਹਿਬ ਜੀ ਦਾ ਤਾਂ ਕੋਈ ਦੋਸ਼ ਨਹੀਂ ਹੈ ਨਾ, ਸਿੱਖ ਦਾ ਹੀ ਦੋਸ਼ ਹੈ ਨਾ। ਜੇ ਸਿੱਖ ਦੇ ਮਨ ਵਿੱਚ ਵਿਸ਼ਵਾਸ ਨਹੀਂ ਹੈ, ਸਿੱਖ ਦੇ ਮਨ ਵਿੱਚ ਜੇ ਭਰੋਸਾ ਨਹੀਂ ਹੈ, ਤਾਂ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਠਾਕੁਰ ਕਰ ਤਲ ਧਰਿਆ, ਅਥਵਾ ਆਪਣੇ ਪਿਆਰਿਆਂ ਭਗਤਾਂ ਦੇ ਹੱਥਾਂ ਦੀਆਂ ਹਥੇੜੀਆਂ ਤੇ ਪਰਮੇਸ਼ਰ ਦਾਤਾਂ ਟਿਕਾ ਦਿੰਦਾ। ਭਾਵ ਸਭ ਕੁਝ ਉਹਨਾਂ ਦੇ ਪਾਸ ਹੁੰਦਾ, ਜਿਹੜੀ ਸ਼ਕਤੀ ਚਾਹੇ ਵਰਤ ਸਕਦੇ ਹੈ। ਪਰ ਗੁਰਮੁਖਾਂ ਦਾ, ਬੰਦਗੀ ਕਰਨ ਵਾਲਿਆਂ ਦਾ ਸੁਭਾਅ ਹੁੰਦਾ ਕਿ ਪਰਮੇਸ਼ਰ ਦੇ ਨਾਮ ਤੋਂ ਵੱਧ ਕੇ ਕੁਝ ਵੀ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਪਰਮੇਸ਼ਰ ਦੇ ਸਿਮਰਨ ਦੇ ਨਾਲ ਹਰ ਸਮੇਂ ਪਿਆਰ ਕਰਦੇ ਹੈ। ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਨੂੰ ਸਦਾ ਜੀਵਨ ਵਿੱਚ ਧਾਰਨ ਕਰਕੇ ਰੱਖਦੇ ਹਨ। ਪਰ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਐਸੀ ਸ਼ਕਤੀ ਹੈ, ਵਾਹਿਗੁਰੂ ਨੇ ਆਪਣੇ ਪਿਆਰਿਆਂ ਨੂੰ ਸਭ ਰਿੱਧੀਆਂ ਸਿੱਧੀਆਂ ਕਰਾਮਾਤਾਂ ਬਖਸ਼ੀਆਂ ਹਨ। ਜਨ ਨਾਨਕ ਬਲ ਬਲ ਸਦ ਬਲ ਜਾਈਐ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਐਸੇ ਪਰਮਾਤਮਾ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਜਾਣਾ ਚਾਹੀਦਾ। ਬਾਰ-ਬਾਰ ਬਲ ਬਲਿਹਾਰ ਜਾਣਾ ਚਾਹੀਦਾ, ਕੁਰਬਾਨ ਜਾਣਾ ਚਾਹੀਦਾ, ਪਰਮੇਸ਼ਰ ਤੋਂ ਕੁੰਭ ਵਾਰਨੇ ਜਾਣਾ ਚਾਹੀਦਾ ਹੈ। ਤੇਰਾ ਅੰਤ ਨਾ ਪਾਰਾ ਵਰਿਆ। हे ਪ੍ਰਮਾਤਮਾ ਜੀ, ਅਕਾਲ ਪੁਰਖ ਪਰਮੇਸ਼ਰ ਜੀ, ਤੁਹਾਡੇ ਉਰਾਰ ਪਾਰ ਦਾ ਅੰਤ ਨਾ ਤਾਂ ਕੋਈ ਪਾ ਸਕਿਆ, ਨਾ ਹੀ ਕੋਈ ਪਾ ਸਕੇਗਾ। हे ਪਰਮੇਸ਼ਰ, ਤੁਹਾਡੀ ਲੀਲਾ ਵੀ ਕੋਈ ਜਾਣ ਨਹੀਂ ਸਕਦਾ। ਹਰ ਕੀ ਗਾਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਆਰ ਬਹੁ ਲੋਕ ਸਿਆਣੇ। ਕੋਈ ਪਰਮਾਤਮਾ ਦੀ ਗਤੀ ਨੂੰ ਜਾਣ ਨਹੀਂ ਸਕਦਾ। ਕਿਸ ਵਿਧੀ ਵਿਧਾਨ ਨਾਲ, ਕਿਹੜੇ ਢੰਗ ਦੁਆਰਾ ਪਰਮਾਤਮਾ ਜੀਵਾਂ ਦੀ ਪਰਵਰਿਸ਼ ਕਰਦਾ, ਕਿਵੇਂ ਪਾਲਣਾ ਕਰਦਾ ਹੈ, ਕਿਸ ਢੰਗ ਦੇ ਨਾਲ ਜੀਵਾਂ ਨੂੰ ਦਾਤਾਂ ਪ੍ਰਦਾਨ ਕਰਦਾ ਹੈ, ਮਹਾਰਾਜ ਕਹਿੰਦੇ ਵਾਹਿਗੁਰੂ ਦੀ ਲੀਲਾ ਨੂੰ ਕੋਈ ਜਾਣ ਹੀ ਨਹੀਂ ਸਕਦਾ। ਇਸ ਲਈ ਪ੍ਰਮਾਤਮਾ ਤੋਂ ਬਲਿਹਾਰ ਜਾਣਾ ਚਾਹੀਦਾ। ਪਰਮੇਸ਼ਰ ਤੋਂ ਸਦਾ ਹੀ ਮਹਾਰਾਜ ਕਹਿੰਦੇ ਕੁਰਬਾਨ ਜਾਣਾ ਕਰ। ਗੂਜਰੀ ਮਹੱਲਾ ਪੰਜਵਾ, ਚੌਪਦੇ ਘਰ ਦੂਜਾ। ਇੱਕ ਓੰਕਾਰ
ਸਤਿਗੁਰ ਪ੍ਰਸਾਦ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੂਸਰੇ ਕਰ ਸੁਰ ਤਾਲ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਚਾਰ ਚਾਰ ਪੌੜੀਆਂ ਵਾਲੇ ਸ਼ਬਦ ਉਚਾਰਨ ਕਰਦੇ ਆ। ਚੌਪਦੇ ਭਾਵ ਚਾਰ ਪਦਿਆਂ ਵਾਲੇ ਸ਼ਬਦ ਹਨ। ਇੱਕ ਅਦਵੈਤ ਸਰੂਪ ਹੈ, ਓੰਕਾਰ ਸਭ ਦਾ ਪ੍ਰਕਾਸ਼ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਹ ਪਰਮੇਸ਼ਰ ਮਿਲਦਾ ਹੈ। ਕਿਰਿਆ ਚਾਰ ਕਰਹਿ ਖਟ ਕਰਮਾ। ਸਾਧ ਸੰਗਤ ਜੀ, ਜਿਹੜੇ ਸੰਸਾਰ ਦੇ ਜੀਵ ਆ ਖੋਟੀ ਮਤ ਨੂੰ ਨਾਸ਼ ਕਰਨ ਦੇ ਵਾਸਤੇ ਕਿੰਨੇ ਕਿੰਨੇ ਦੁਨੀਆ ਦੇ ਸਾਧਨ ਕਰਦੇ ਹਨ, ਪਰ ਹਜੂਰ ਨੇ ਸ਼ਬਦ ਅੰਦਰ ਬਖਸ਼ਿਸ਼ ਕੀਤੀ ਹੈ ਕਿ ਸਤਿਗੁਰੂ ਜੀ ਦੀ ਮਤ ਧਾਰਨ ਕੀਤੇ ਤੋਂ ਬਿਨਾ ਮਨੁੱਖ ਜਿੰਨੇ ਮਰਜ਼ੀ ਦੁਨੀਆ ਦੇ ਸਾਧਨ ਕਰ ਲਵੇ, ਪਰ ਮਹਾਰਾਜ ਜੀ ਦੇ ਉਪਦੇਸ਼ ਧਾਰਨ ਕੀਤੇ ਤੋਂ ਬਿਨਾ ਕਦੇ ਖੋਟੀ ਮਤ ਨੂੰ ਨਾਸ਼ ਨਹੀਂ ਕੀਤਾ ਜਾ ਸਕਦਾ। ਜਿਸ ਦੁਰਮਤ ਦੇ ਪ੍ਰਥਾਏ ਮਹਾਰਾਜ ਜੀ ਨੇ ਉਚਾਰਨ ਕੀਤਾ, ਜਿਹੜੇ ਸੰਸਾਰ ਦੇ ਅੰਦਰ ਮਹਾਰਾਜ ਜੀ ਤੋਂ ਬੇਮੁਖ ਹੋ ਕਰਕੇ ਦਰ ਦਰ ਤੇ ਭਟਕਦੇ ਫਿਰਦੇ ਐ, ਪਤਿਤ ਪੁਣੇ ਵਿੱਚ ਪੈ ਕੇ ਜਾਂ ਨਸ਼ਿਆਂ ਵਿੱਚ ਗਲਤਾਨ ਹੋ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਐ। ਮਹਾਰਾਜ ਕਹਿੰਦੇ ਐਸੀ ਦੁਰਮਤ ਨੂੰ ਨਾਸ਼ ਕਰਨਾ, ਗੁਰਮਤ ਨੂੰ ਧਾਰਨ ਕਰਨਾ ਪਵੇਗਾ। ਸਤਿਗੁਰੂ ਜੀ ਦੀ ਮਤ, ਮਹਾਰਾਜ ਜੀ ਦੇ ਉਪਦੇਸ਼ ਨੂੰ ਗ੍ਰਹਿਣ ਕਰਨਾ ਪਵੇਗਾ। ਹਜੂਰ ਫਰਮਾਉਂਦੇ ਹਨ, ਕਿਰਿਆ ਚਾਰ ਕਰਹਿ ਖਟ ਕਰਮਾ। ਭਾਵੇਂ ਕੋਈ ਕਿਰਿਆ ਚਾਰ ਕਰ ਲਵੇ, ਨਿਉਲੀ ਸਾਧ ਸੰਗਤ ਜੀ ਨਿਉਲੀ ਆਦਿ ਕਰਮਾਂ ਨੂੰ ਕਰ ਲੈਣਾ ਕਰੇ। ਭਾਵ ਜਿਹੜੇ ਕੋਈ ਯੋਗਾ ਅਭਿਆਸੀ ਹਨ, ਜਿਵੇਂ ਮਹਾਰਾਜ ਜੀ ਦੇ ਬਚਨ ਹਨ ਕਿ ਨਿਵਲ ਭੁਯੰਗਮ ਸਾਧੇ ਪੰਜ ਜਨਾਸਿਓ ਸੰਗ ਨਾ ਛੁਟਕਿਓ ਅਧਿਕ ਅਹੰਗ ਬੁੱਧ ਬਾਧੇ। ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਇਹ ਸਾਰੇ ਸ਼ਬਦ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਬਹੁਤ ਸਾਰੇ ਸਾਧਨਾਂ ਦਾ ਜ਼ਿਕਰ ਕੀਤਾ ਜਿਹੜੇ ਸੰਸਾਰ ਦੇ ਜੀਵ ਸਾਧਨ ਕਰਦੇ ਹਨ, ਪਰ ਆਖਰਕਾਰ ਹਜੂਰ ਕਹਿੰਦੇ ਜਿੰਨੇ ਮਰਜ਼ੀ ਕਿਸੇ ਨੇ ਸਾਧਨ ਕੀਤੇ ਐ, ਗੁਰੂ ਕੀ ਸੰਗਤ ਵਿੱਚ ਜੁੜ ਕੇ ਮਹਾਰਾਜ ਜੀ ਦੇ ਉਪਦੇਸ਼ ਧਾਰਨ ਕੀਤੇ ਤੋਂ ਬਿਨਾਂ ਕਿਸੇ ਨੂੰ ਵੀ ਪੂਰਾ ਲਾਭ ਨਹੀਂ ਪ੍ਰਾਪਤ ਹੋ ਸਕਿਆ। ਕਿਸੇ ਵੀ ਜੀਵ ਦਾ ਉਧਾਰ ਨਹੀਂ ਹੋਇਆ। ਜੇ ਜੀਵਨ ਦੀ ਸਫਲਤਾ ਹੋਈ ਹੈ, ਉਹ ਮਹਾਰਾਜ ਜੀ ਦੇ ਉਪਦੇਸ਼ ਦੁਆਰਾ ਹੀ ਹੋਈ ਹੈ। ਸਤਿਗੁਰਾਂ ਦੇ ਸ਼ਬਦ ਦਾ ਅਭਿਆਸ ਕਰਨੇ ਕਰਕੇ ਹੀ ਪ੍ਰਾਪਤੀ ਹੋਈ ਹੈ, ਹੋਰ ਨਹੀਂ ਤਾਂ ਜਿੰਨੇ ਮਰਜ਼ੀ ਕਿਸੇ ਨੇ ਸਾਧਨ ਕੀਤੇ ਹਨ। ਔਰ ਇਸ ਪ੍ਰਕਾਰ ਭਾਵੇਂ ਕੋਈ ਸਾਧ ਸੰਗਤ ਜੀ ਨੇਤੀ ਧੋਤੀ ਆਦਿਕ ਦੇ ਨਿਵ ਦੇ ਕਰਮ ਵੀ ਕਰ ਲੈਂਦਾ, ਫਿਰ ਖਟ ਕਰਮ ਜਿਵੇਂ ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਦਾਨ ਦੇਣਾ, ਦਾਨ ਲੈਣਾ, ਜਗ ਕਰਨਾ, ਜਗ ਕਰਾਉਣਾ, ਵਿਦਿਆ ਪੜ੍ਹਨੀ ਤੇ ਪੜਾਉਣੀ, 6 ਪ੍ਰਮੁੱਖ ਖਟ ਕਰਮ ਕਹਿੰਦੇ ਇਹਨਾਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਕਿਰਿਆ ਚਾਰ ਕਰਹਿ ਖਟ ਕਰਮਾ। ਭਾਵੇਂ ਕੋਈ ਕਿਰਿਆ ਚਾਰ ਨੇਤੀ ਧੋਤੀ ਦੇ ਕਰਮ ਕਰ ਲੈਂਦਾ, ਭਾਵੇਂ 6 ਪ੍ਰਮੁੱਖ ਆਦਿ ਖਟ ਕਰਮਾਂ ਨੂੰ ਵੀ ਕਰਦਾ ਹੈ। ਇਤ ਰਾਤੇ ਸੰਸਾਰੀ। ਹਜੂਰ ਕਹਿੰਦੇ ਇਸ ਪ੍ਰਕਾਰ ਇਸ ਸੰਸਾਰ ਦੇ ਜੀਵ ਜਿਹੜੇ ਹਨ, ਸੰਸਾਰੀ ਜੀਵ ਇਸੇ ਤਰ੍ਹਾਂ ਹੀ ਰੱਤੇ ਭਾਵ ਰੰਗੇ ਹੋਏ ਐ। ਇੱਕ ਮਿਕ ਹੋ ਕਰਕੇ ਕੋਈ ਖਟ ਕਰਮ ਕਰਨ ਵਿੱਚ ਲੱਗਾ ਹੋਇਆ ਹੈ, ਕੋਈ ਵਿਦਿਆ ਪੜ੍ਹਨ ਤੇ ਪੜਾਉਣ ਦੇ ਵਿੱਚ ਲੱਗਾ ਹੈ, ਕੋਈ ਜਗ ਕਰਨ ਤੇ ਕਰਾਉਣ ਵਿੱਚ ਲੱਗਾ ਹੈ, ਕੋਈ ਦਾਨ ਦੇਣ ਤੇ ਦਾਨ ਲੈਣ ਦੇ ਵਿੱਚ ਲੱਗਾ ਹੋਇਆ ਹੈ। ਔਰ ਇਸ ਪ੍ਰਕਾਰ ਮਹਾਰਾਜ ਕਹਿੰਦੇ ਕੋਈ ਨੇਤੀ ਧੋਤੀ ਆਦਿ ਕਰਮਾਂ ਦੇ ਕਰਨ ਵਿੱਚ ਰੰਗੇ ਹਨ। ਅੰਤਰ ਮੈਲ ਨਾ ਉਤਰੈ ਹਉਮੈ। ਪਰ ਜਿਹੜੀ ਹਿਰਦੇ ਤੇ ਹਉਮੈ ਦੀ ਮੈਲ ਲੱਗੀ ਹੈ ਨਾ, ਇਹ ਕਦਾਚਿਤ ਵੀ ਉਤਰਨ ਵਾਲੀ ਨਹੀਂ ਹੈ। ਕਈ ਤਾਂ ਸਾਧ ਸੰਗਤ ਜੀ ਕਾਂਸ਼ੀ ਵਿੱਚ ਜਾ ਕੇ ਆਰੇ ਦੇ ਨਾਲ ਆਪਣੇ ਸਰੀਰ ਨੂੰ ਕਟਵਾਉਂਦੇ ਸਨ ਕਿ ਮੁਕਤ ਹੋ ਜਾਈਦਾ। ਅੰਗਰੇਜ਼ ਰਾਜ ਸਮੇਂ ਉਹਨਾਂ ਨੇ ਆਰਾ ਉੱਥੋਂ ਚੁਕਾ ਦਿੱਤਾ ਸੀਗਾ ਕਾਂਸ਼ੀ ਦੇ ਵਿੱਚ। ਨਹੀਂ ਤਾਂ ਪਹਿਲਾਂ ਬੜਾ ਪ੍ਰਚਲਿਤ ਸੀ ਔਰ ਰਵਾਇਤ ਸੀ ਪਹਿਲਾਂ ਸਾਧ ਸੰਗਤ ਜੀ ਕਿ ਜਿਹੜਾ ਕਾਂਸ਼ੀ ਵਿੱਚ ਆਪਣੇ ਸਰੀਰ ਨੂੰ ਆਰੇ ਦੇ ਨਾਲ ਚਰਾ ਲਵੇ ਤੇ ਮੁਕਤ ਹੋ ਜਾਂਦਾ। ਅੰਗਰੇਜ਼ਾਂ ਨੇ ਆਰਾ ਚੁਕਾਇਆ ਸੀਗਾ। ਔਰ ਹਜੂਰ ਉਚਾਰਨ ਕਰ ਰਹੇ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਤਰ ਮੈਲ ਨਾ ਉਤਰੈ ਹਉਮੈ। ਭਾਵੇਂ ਕੋਈ ਸਰੀਰ ਨੂੰ ਸਾਧ ਸੰਗਤ ਜੀ ਟੁਕੜੇ ਟੁਕੜੇ ਵੀ ਕਰਵਾ ਲੈਣਾ ਕਰੇ, ਨਿਮਖ ਨਿਮਖ ਕਰ ਸਰੀਰ ਕਟਾਵੇ, ਤਉ ਭੀ ਹਉਮੈ ਮੈਲ ਨ ਜਾਵੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੁਖਮਨੀ ਸਾਹਿਬ ਬਾਣੀ ਵਿੱਚ ਆਖਦੇ ਐ, ਸਰੀਰ ਨੂੰ ਇੱਕ ਵਾਰ ਤਾਂ ਕੀ ਭਾਵੇਂ ਟੁਕੜੇ ਟੁਕੜੇ ਕਰਵਾ ਲੈ, ਪਰ ਹਉਮੈ ਦੀ ਮੈਲ ਨਹੀਂ ਕਦੇ ਵੀ ਹਿਰਦਿਓਂ ਦੂਰ ਹੋਣ ਵਾਲੀ। ਤੇ ਜਿੰਨਾ ਚਿਰ ਹੰਗਤਾ ਮਮਤਾ ਦੀ ਮੈਲ ਨਹੀਂ ਲੈਂਦੀ, ਉਹਨਾਂ ਚਿਰ ਜੰਮਣ ਮਰਨ ਤੋਂ ਰਹਿਤ ਹੋ ਹੀ ਨਹੀਂ ਸਕਦਾ। ਇਸ ਲਈ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖ ਰਹੇ ਐ
हे ਪ੍ਰਾਣਾ ਧਾਰੀ ਜੀਵ, ਤੇਰੇ ਅੰਦਰ ਜਿਹੜੀ ਹਉਮੈ ਦੀ ਮੈਲ ਹੈ, ਇਹ ਕਰਮ ਕਾਂਡ ਕਰਨੇ ਕਰਕੇ ਨਹੀਂ ਕਦੇ ਵੀ ਲੱਥਣ ਵਾਲੀ, ਇਹ ਤਾਂ ਸ਼ਬਦ ਦੇ ਅਭਿਆਸ ਕਰਕੇ ਲਹਿਣੀ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਮਹਾਰਾਜ ਕਹਿੰਦੇ ਕਰਮ ਕਾਂਡਾਂ ਵਿੱਚ ਲੱਗਣੇ ਕਰਕੇ ਕਦੇ ਵੀ ਹਉਮੈ ਦੀ ਮੈਲ ਨਹੀਂ ਲਹਿੰਦੀ। ਬਿਨ ਗੁਰ ਬਾਜੀ ਹਾਰੀ, ਬਿਨਾਂ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤਿਆਂ ਇਸ ਮਨਮੁਖ ਜੀਵ ਨੇ ਮਨੁੱਖਾ ਦੇਹ ਦੀ ਬਾਜੀ ਹਾਰ ਜਿੱਤੀ ਹੈ, ਇਹ ਕਦੇ ਜਿੱਤ ਕਰਕੇ ਨਹੀਂ ਗਿਆ। ਮੇਰੇ ਠਾਕੁਰ ਰੱਖ ਲੇਵਹੁ ਕਿਰਪਾ ਧਾਰੀ, हे ਮੇਰੇ ਮਾਲਕ ਪਰਮਾਤਮਾ ਅਕਾਲ ਪੁਰਖ ਜੀ, ਆਪ ਕਿਰਪਾ ਕਰਕੇ ਸਾਡੀ ਰੱਖਿਆ ਕਰ ਲਓ। ਮਹਾਰਾਜ ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲੈਣਾ ਕਰੋ। ਮਹਾਰਾਜ ਆਪਣੀ ਕਿਰਪਾ ਧਾਰਨ ਕਰਕੇ ਅੰਮ੍ਰਿਤਮਈ ਦ੍ਰਿਸ਼ਟੀ ਸਾਡੇ ਤੇ ਪਾ ਕੇ ਸਾਨੂੰ ਆਪਣੇ ਚਰਨਾਂ ਦੇ ਵਿੱਚ ਜੋੜ ਕੇ ਰੱਖ ਲੈਣਾ ਕਰੋ ਜੀ। ਕੋਟ ਮਦੇ ਕੋ ਬਿਰਲਾ ਸੇਵਕ, ਕਿਉਂਕਿ ਕਰੋੜਾਂ ਦੇ ਵਿੱਚੋਂ ਕੋਈ ਮਹਾਰਾਜ ਇੱਕ ਅੱਧਾ ਹੀ ਤੁਹਾਡਾ ਸੇਵਕ ਹੈ, ਜਿਹੜਾ ਮਾਣ ਤੇ ਅਭਿਮਾਨ ਤੋਂ ਰਹਿਤ ਹੈ। ਮਹਾਰਾਜ ਉਹ ਸੱਚਾ ਸੇਵਕ ਕੋਈ ਇੱਕ ਅੱਧਾ ਹੈ। ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਜੂਰ ਨੇ ਉਚਾਰਨ ਕੀਤਾ ਨਾ, ਕੋਟਨ ਮਹਿ ਨਾਨਕ ਕੋ ਨਾਰਾਇਣ ਜਿਹ ਚੀਤ। ਕੋਟ ਹੁੰਦਾ 1 ਕਰੋੜ ਤੇ ਕੋਟਨ ਭਾਵ ਬਹੁਤਾ ਬਹੁਵਚਨ ਬਣ ਜਾਂਦਾ ਹੈ। ਪਤਾ ਨਹੀਂ ਕਿੰਨੇ ਕੁ ਕਰੋੜ ਸੰਸਾਰ ਦੇ ਅੰਦਰ, ਕਰੋੜਾਂ ਦੇ ਵਿੱਚੋਂ ਮਹਾਰਾਜ ਕਹਿੰਦੇ ਕੋਈ ਇੱਕ ਅੱਧਾ ਹੀ ਹੈ ਜਿਹਦਾ ਚਿੱਤ ਹਰ ਸਮੇਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਿਆ ਰਹਿੰਦਾ ਹੈ। ਔਰ ਸਤਿਗੁਰੂ ਜੀ ਦੇ ਮੁੱਖ ਵਾਕ ਹਨ, ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ। ਜਿਹੜਾ ਮਾਨ ਤੇ ਅਭਿਮਾਨ ਦੇ ਵਿੱਚ ਲੱਗਾ ਰਹਿੰਦਾ, ਕਹਿੰਦੇ ਉਹ ਸੇਵਕ ਨਹੀਂ ਬਣ ਸਕਦਾ। ਔਰ ਸੇਵਕ ਉਹ ਹੈ ਜਿਹੜਾ ਸਾਧ ਸੰਗਤ ਜੀ ਹੰਕਾਰ ਤੋਂ ਰਹਿਤ ਹੋ ਕਰਕੇ ਸੇਵਾ ਕਰਦਾ ਹੈ, ਨਿਮਰਤਾਵਾਨ ਹੋ ਕਰਕੇ ਪਿਆਰ ਵਿੱਚ ਭਿੱਜ ਕੇ ਸੇਵਾ ਕਰਦਾ, ਉਹਨੂੰ ਸੇਵਕ ਕਿਹਾ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਨੇ ਉਚਾਰਨ ਕੀਤਾ, ਕੋਟ ਮੱਧੇ ਕੋ ਵਿਰਲਾ ਸੇਵਕ। ਕਿ हे ਪ੍ਰਾਣਾ ਧਾਰੀ ਜੀਵ, ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੀ ਹੈ ਜਿਹੜਾ ਹਿਰਦੇ ਹੋ ਕੇ ਮਾਣ ਅਭਿਮਾਨ ਤੋਂ ਰਹਿਤ ਹੋ ਕੇ ਵਾਹਿਗੁਰੂ ਜੀ ਦੇ ਚਰਨਾਂ ਦੀ ਭਗਤੀ ਰੂਪ ਸੇਵਾ ਕਰਦਾ ਪਿਆ ਹੈ। ਹੋਰ ਸਗਲੇ ਵਿਵਹਾਰੀ, ਹੋਰ ਜਿੰਨੇ ਵੀ ਸੰਸਾਰ ਭਰ ਦੇ ਜੀਵ ਹਨ, ਉਹ ਸਾਰੇ ਕੋਈ ਕਿਸੇ ਤਰ੍ਹਾਂ ਦਾ ਵਿਵਹਾਰ ਕਰਦਾ, ਕੋਈ ਕਿਸੇ ਤਰ੍ਹਾਂ ਦਾ ਵਪਾਰ ਕਰਦਾ ਪਿਆ। ਕੋਈ ਇੱਕ ਅੱਧਾ ਹੈ ਜੋ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਦਾ ਹੈ। ਕਿਨਹੀ ਬਨਜਿ ਆਕਾਸੀ ਤਾਂਬਾ, ਕਿਨਹੀ ਲੋਕ ਸੁਪਾਰੀ। ਸੰਤੋਹ ਬਨਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਵਿਰਲੇ ਵਾਹਿਗੁਰੂ ਦੇ ਪਿਆਰੇ ਬੰਦਗੀ ਕਰਨ ਵਾਲੇ ਸੱਚੇ ਸੇਵਕ ਹਨ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਸਾਸਤ ਵੇਦ ਸਿਮਰਤ ਸਭ ਸੋਧੇ। ਸਤਿਗੁਰੂ ਜੀ ਕਹਿੰਦੇ 6 ਸ਼ਾਸਤਰ 4 ਵੇਦ ਔਰ ਹੋਰ ਵੀ ਜਿੰਨੇ ਧਾਰਮਿਕ ਪੁਰਾਣ ਆਦਿਕ ਜਿੰਨੇ ਵੀ ਗ੍ਰੰਥ ਹਨ, ਸਭ ਨੂੰ ਸੋਧਿਆ ਹੈ, ਵਿਚਾਰਿਆ ਹੈ। ਸਭ ਏਕਾ ਬਾਤ ਪੁਕਾਰੀ। ਐ ਗੁਰਸਿੱਖੋ, ਸਾਰਿਆਂ ਜਿੰਨੇ ਵੀ ਧਾਰਮਿਕ ਗ੍ਰੰਥ ਉਹਨਾਂ ਦਾ ਇੱਕੋ ਸਿਧਾਂਤ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਪੁਕਾਰ ਪੁਕਾਰ ਕਰਕੇ ਇੱਕੋ ਹੀ ਗੱਲ ਕਹਿੰਦੇ ਹਨ, ਬਿਨ ਗੁਰ ਮੁਕਤ ਨਾ ਕੋ ਪਾਵੈ। हे ਪ੍ਰਾਣਾ ਧਾਰੀ ਜੀਵਾ, ਸੱਚੇ ਤੇ ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੇ ਤੋਂ ਬਿਨਾਂ ਕੋਈ ਵੀ ਮੁਕਤੀ ਨਹੀਂ ਪਾ ਸਕਿਆ ਤੇ ਨਾ ਹੀ ਕੋਈ ਪਾ ਸਕੇਗਾ। ਮਨ ਵੇਖਹੁ ਕਰ ਵਿਚਾਰੀ। हे ਜੀਵ, ਜੇ ਤੇਰੇ ਮਨ ਵਿੱਚ ਕੋਈ ਸ਼ੰਕਾ ਹੈ ਤੇ ਮਨ ਕਰਕੇ ਵਿਚਾਰ ਕਰਕੇ ਦੇਖ ਕਿ ਸਤਿਗੁਰੂ ਜੀ ਦੇ ਸ਼ਰਨ ਧਾਰਨ ਕੀਤੇ ਤੋਂ ਬਿਨਾਂ ਕਿਹੜਾ ਜੀਵ ਜਿਹੜਾ ਮੁਕਤ ਹੋਇਆ ਹੈ। ਕੋਈ ਨਹੀਂ ਮੁਕਤ ਹੋ ਸਕਿਆ, ਨਾ ਹੀ ਕੋਈ ਹੋ ਸਕੇਗਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਨੀ ਚਾਹੀਦੀ ਹੈ, ਕਿਉਂਕਿ ਬਿਨ ਗੁਰ ਮੁਕਤ ਨਾ। ਸੰਸਾਰ ਦੇ ਅੰਦਰ ਕੋਈ ਵੀ ਜੀਵ ਜਿਹੜਾ ਸਤਿਗੁਰੂ ਜੀ ਤੋਂ ਬਿਨਾਂ ਮੁਕਤ ਨਹੀਂ ਹੋ ਸਕਦਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਇਸ ਕਰਕੇ ਮਹਾਰਾਜ ਕਹਿੰਦੇ ਗੁਰੂ ਸ਼ਰਨ ਧਾਰਨ ਕੀਤੇ ਤੋਂ ਬਿਨਾਂ ਹੈ ਜੀਵ ਤੂੰ ਮੁਕਤ ਨਹੀਂ ਹੋ ਸਕੇਗਾ। 68 ਮੱਜਨ ਕਰ ਇਸਨਾਨਾ। ਫਿਰ ਮਹਾਰਾਜ ਹੈ ਸਤਿਗੁਰੂ ਜੀ, ਇਹ ਸੰਸਾਰ ਦੇ ਜੀਵ 68 ਤੀਰਥਾਂ ਤੇ ਇਸ਼ਨਾਨ ਕਰਦੇ, ਬੜਾ ਭਾਰੀ ਮਹਾਤਮ ਹੈ।
ਪਰ ਮਹਾਰਾਜ ਕਹਿੰਦੇ ਭਾਵੇਂ ਕੋ 68 ਤੀਰਥਾਂ ਤੇ ਜਾ ਕਰਕੇ ਇਸ਼ਨਾਨ ਵੀ ਕਰਦਾ ਹੈ, ਭ੍ਰਮ ਆਏ ਧਰ ਸਾਰੀ। ਫੇਰ ਸਾਰੀ ਧਰਤੀ ਦਾ ਭਰਮਣ ਕਰਕੇ ਵੀ ਆ ਜਾਂਦਾ ਹੈ ਕਿ ਮੈਂ ਸੰਸਾਰ ਦਾ ਕੋਈ ਵੀ ਦੁਨੀਆ ਦਾ ਕੋਨਾ ਨਹੀਂ ਛੱਡਿਆ, ਸਾਰੀ ਧਰਤੀ ਤੇ ਫਿਰ ਕੇ ਆ ਗਿਆ ਹਾਂ। ਅਨੇਕ ਸੋਚ ਕਰਹਿ ਦਿਨ ਰਾਤੀ। ਫਿਰ ਅਨੇਕਾਂ ਪ੍ਰਕਾਰ ਦੀ ਦਿਨ ਵੀ ਰਾਤ ਵੀ ਸੁਚਮਤਾ ਵੀ ਰੱਖੀ ਜਾਵੇ, ਪਰ ਪਰਮੇਸ਼ਰ ਦਾ ਭਜਨ ਨਾ ਕਰੇ। ਬੜਾ ਕਹੀ ਜਾਵੇ ਕਿ ਮੈਂ ਸੁਚਮਤਾ ਰੱਖਦਾ, ਔਰ ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਲੋਕ ਆ ਕਈ ਪਖੰਡਪਾਤ ਕਰਦੇ ਆ ਨਾ, ਇਸ ਪ੍ਰਕਾਰ ਉਹ ਕਹਿੰਦੇ ਹਨ ਕਿ ਜਿਹੜੀ ਸੂਰ ਨੇ ਹੁੱਡਾਂ ਦੇ ਨਾਲ ਮਿੱਟੀ ਪੁੱਟੀ ਹੋਵੇ ਨਾ, ਆਪਣੇ ਹੁੱਡਾਂ ਦੇ ਨਾਲ ਸੂਰ ਨੇ ਮਿੱਟੀ ਨੂੰ ਪੁੱਟਿਆ ਹੋਵੇ, ਉਸ ਮਿੱਟੀ ਨੂੰ ਲੈ ਕੇ ਤੇ ਉਹਦੇ ਨਾਲ ਇਸ਼ਨਾਨ ਕਰਨਾ, ਇਦਾਂ ਦੇ ਵੀ ਕੋਈ ਕਰਮ ਕਾਂਡ ਕਰਨ ਵਾਲੇ ਐ। ਮਹਾਰਾਜ ਕਹਿੰਦੇ ਇਦਾਂ ਦੀ ਬੜੀ ਸੁਚਮਤਾ ਵੀ ਰੱਖਣੀ, ਉਵੇਂ ਸੁਚਮਤਾ ਰੱਖਣੀ ਮਾੜੀ ਗੱਲ ਨਹੀਂ ਹੈ, ਬਹੁਤ ਚੰਗੀ ਗੱਲ ਹੈ। ਸਾਧ ਸੰਗਤ ਜੀ ਬਿਮਾਰੀਆਂ ਤੋਂ ਵੀ ਬਚਿਆ ਜਾਂਦਾ। ਜਿਹੜੇ ਲੋਕ ਆ ਇਹਦੇ ਤੇ ਕਟਾਕਸ਼ ਕਰਦੇ ਸਨ ਕਿ ਬਾਬੇ ਤਾਂ ਟੂਟੀਆਂ ਮਾਂਜਦੇ ਰਹਿੰਦੇ ਆ, ਇਹ ਅੱਜ ਆ ਕਰੋਨੇ ਦੇ ਸਮੇਂ ਵਿੱਚ ਸਾਧ ਸੰਗਤ ਉਹਨਾਂ ਨੂੰ ਵੀ ਦੇਖਿਆ, ਉਹ ਸਾਬਣ ਆਪਣੀ ਜੇਬ 'ਚ ਪੱਕਾ ਹੀ ਪਾ ਕੇ ਰੱਖਿਆ ਕਰਦੇ। ਜਿਹੜੇ ਲੋਕ ਕਰਦੇ ਸਨ, ਸ਼ੰਕੇ ਕਰਦੇ ਸੀਗੇ ਕਿ ਬਾਬੇ ਟੂਟੀਆਂ ਮਾਂਜਦੇ ਰਹਿੰਦੇ, ਪਖੰਡ ਕਰਦੇ ਆ। ਸਾਧ ਸੰਗਤ ਜੀ ਇੱਕ ਵਾਰ ਨਹੀਂ, ਉਹ ਸਗੋਂ 2-4 ਵਾਰ ਵੱਧ ਹੀ ਮਾਂਜ ਕੇ ਲੰਗਰ ਪ੍ਰਸ਼ਾਦ ਛਕਦੇ ਦੇਖੇ ਆ। ਇਸ ਲਈ ਕੋਈ ਸ਼ੰਕਾ ਨਹੀਂ ਕਰਨਾ ਚਾਹੀਦਾ। ਜੋ ਗੁਰ ਮਰਜ਼ਾਦਾ ਹੈ, ਜੇ ਅਸੀਂ ਮਰਜ਼ਾਦਾ ਰੱਖ ਨਹੀਂ ਸਕਦੇ ਤੇ ਸਾਡਾ ਸ਼ੰਕਾ ਕਰਨ ਦਾ ਵੀ ਕੋਈ ਹੱਕ ਨਹੀਂ ਹੈ। ਨਹੀਂ ਸਾਡੇ ਤੋਂ ਰੱਖੀ ਜਾਂਦੀ ਤੇ ਨਹੀਂ ਸਹੀ, ਪਰ ਜਿਹੜਾ ਕੋਈ ਰੱਖਦਾ ਹੈ, ਜਿਹਨੂੰ ਮਹਾਰਾਜ ਜੀ ਨੇ ਉਦਮ ਬਖਸ਼ਿਆ, ਉਹਦੇ ਤੇ ਸ਼ੰਕਾ ਤਾਂ ਨਹੀਂ ਨਾ ਅਸੀਂ ਕਰ ਸਕਦੇ। ਸਾਡਾ ਕੋਈ ਹੱਕ ਤਾਂ ਨਹੀਂ ਨਾ ਕਿ ਅਸੀਂ ਉਹਦੇ ਤੇ ਸ਼ੰਕਾ ਕਰੀਏ ਜਾਂ ਦਬਾਅ ਪਾਈਏ ਕਿ ਤੂੰ ਐਵੇਂ ਟੂਟੀਆਂ ਹੀ ਮਾਂਜਦਾ ਰਹਿੰਦਾ। ਨਹੀਂ ਸਾਧ ਸੰਗਤ ਜੀ, ਇਹ ਕੋਈ ਯੋਗ ਗੱਲ ਨਹੀਂ ਹੈ। ਸੁਚਮਤਾ ਜਿੱਥੇ ਤਨ ਦੀ ਹੈ ਔਰ ਜਿੱਥੇ ਮਨ ਦੀ ਹੈ, ਉੱਥੇ ਤਨ ਕਰਕੇ ਵੀ ਰੱਖਣੀ ਚਾਹੀਦੀ ਹੈ। ਜੇ ਕੋਈ ਕਹੀ ਜਾਵੇ ਕਿ ਐਵੇਂ ਬਾਰ-ਬਾਰ ਇਸ਼ਨਾਨ ਕਰਨਾ ਵੀ ਨਹੀਂ ਚਾਹੀਦਾ, ਤੇ ਸਾਧ ਸੰਗਤ ਜੀ ਜਿਹੜਾ ਬੰਦਾ ਇਸ਼ਨਾਨ ਨਾ ਕਰੇ ਉਹ ਕਿੱਦਾਂ ਭਜਨ ਕਰੂਗਾ? ਉਹਨੂੰ ਤੇ ਦਿਲਦਰ ਨੇ ਆਲਸ ਨਹੀਂ ਉੱਠਣ ਦੇਣਾ, ਕਿੱਦਾਂ ਚੌਂਕੜਾ ਮਾਰ ਕੇ ਬੈਠੂਗਾ? ਕੋਈ ਸਮਾਂ ਬੈਠ ਕੇ ਦੇਖਣਾ ਕਿੱਦਾਂ ਬਾਛੀਆਂ ਬਾਰ-ਬਾਰ ਆਈ ਜਾਂਦੀਆਂ, ਆਲਸ ਹੀ ਪਈ ਜਾਂਦਾ ਹੈ। ਇਸ ਕਰਕੇ ਤਨ ਦੀ ਪਵਿੱਤਰਤਾ ਹੋਣੀ ਵੀ ਬਹੁਤ ਜ਼ਰੂਰੀ ਹੈ। ਮਨ ਨੂੰ ਪਵਿੱਤਰ ਕਰਨ ਵਾਸਤੇ ਤਨ ਨੂੰ ਵੀ ਸਾਧ ਸੰਗਤ ਜੀ ਜੋ ਇਹ ਸੰਜਮ ਦੇ ਵਿੱਚ ਰੱਖਣਾ ਚਾਹੀਦਾ ਹੈ। ਰਹੋ ਵਿਚਾਰ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਕਹਿੰਦੇ ਅਨੇਕ ਸੋਚ ਕਰੇ ਦਿਨ ਰਾਤੀ। ਹਾਂ, ਜਿਹੜਾ ਜੀਵ ਪਖੰਡ ਕਰਦਾ ਹੈ, ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ, ਬੰਦਗੀ ਨਹੀਂ ਕਰਦਾ, ਉਹਨੂੰ ਸਾਧ ਸੰਗਤ ਜੀ ਇਹ ਪਖੰਡ ਨੂੰ ਤਾਂ ਧਿਰਕਾਰ ਹੀ ਹੈ, ਉਹਨੂੰ ਤਾਂ ਫਿਟਕਾਰਾਂ ਹੀ ਪੈਣੀਆਂ। ਪਰ ਜਿਹੜਾ ਬੰਦਗੀ ਵੀ ਕਰਦਾ ਹੈ, ਸੁਚਮਤਾ ਰੱਖਦਾ, ਉਹਦੇ ਤੇ ਕੋਈ ਕਟਾਕਸ਼ ਨਹੀਂ ਕਦੇ ਕਰਨਾ ਚਾਹੀਦਾ। ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਇਉਂ ਬਾਰ-ਬਾਰ ਕਿਰਿਆ ਆਚਾਰ ਤੇ ਸੁਚਮਤਾ ਕਰਦੇ ਆ, ਮਹਾਰਾਜ ਕਹਿੰਦੇ ਜਿਹੜੇ ਸੰਸਾਰ ਦੇ ਜੀਵ ਪਖੰਡੀ ਕਰਦੇ ਹਨ, ਬਿਨ ਸਤਿਗੁਰ ਅੰਧਿਆਰੀ। ਬਿਨਾਂ ਸਤਿਗੁਰੂ ਜੀ ਦੇ ਉਪਦੇਸ਼ ਤੋਂ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਨਾ, ਗਾਫਲਤਾ ਵਿੱਚ ਹੈ, ਹਨੇਰੇ ਵਿੱਚ ਹੈ। ਜਾਣੋ ਕਿ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਪਏ ਹਨ, ਗੂੜੀ ਰਾਤ ਹੈ ਉਹਨਾਂ ਦੀ ਜੀਵਨ ਦੇ ਵਿੱਚ। ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਕਾਸ਼ ਸਰੂਪ ਨੂੰ ਨਹੀਂ ਕਦਾਚਿਤ ਵੀ ਦੇਖ ਸਕਦੇ। ਧਾਵਤ ਧਾਵਤ ਸਭ ਜਗ ਧਾਇਓ। ਉਹਨਾਂ ਨੇ ਭਾਵੇਂ ਧਾਉਂਦਿਆਂ ਭਾਵ ਭੱਜ ਦੌੜ ਕਰਦਿਆਂ ਸਾਰੇ ਜਗਤ ਦੇ ਵਿੱਚ ਭੱਜ ਦੌੜ ਕਰ ਕਰਕੇ ਦੇਖ ਲਈ ਐ। ਜਬ ਆਏ ਹਰ ਦੁਆਰੀ। ਜਦੋਂ ਹਰੀ ਅਕਾਲ ਪੁਰਖ ਪਰਮੇਸ਼ਰ ਸਰੂਪ ਸਤਿਗੁਰੂ ਜੀ ਦੇ ਦਵਾਰ ਤੇ ਗੁਰੂ ਕੀ ਸੰਗਤ ਰੂਪੀ ਦਰਵਾਜ਼ੇ ਤੇ ਆਏ ਹਨ, ਤਾਂ ਕਿਤੇ ਆ ਕੇ ਮਨ ਨੂੰ ਸ਼ਾਂਤੀ ਮਿਲੀ ਹੈ। ਤਾਂ ਸਾਧ ਸੰਗਤ ਜੀ ਇਹ ਪੂਰੇ ਸਤਿਗੁਰੂ ਜੀ ਦੀ ਨਿਸ਼ਾਨੀ ਹੈ। ਮਹਾਰਾਜ ਜੀ ਦੇ ਬਚਨ ਹਨ ਕਿ ਜਿਨ੍ਹਾਂ ਸਤਿਗੁਰੂ ਜੀ ਦੀ ਦੀਦਾਰ ਕਰਨੇ ਕਰਕੇ ਮਨ ਦੇ ਵਿੱਚੋਂ ਦੁਬਿਧਾ ਖਤਮ ਹੋ ਜਾਂਦੀ ਹੈ ਨਾ, ਔਰ ਹਿਰਦੇ ਨੂੰ ਸ਼ਾਂਤੀ ਮਿਲ ਜਾਂਦੀ ਹੈ। ਇਹ ਜਾਣੋ ਕਿ ਪੂਰੇ ਸਤਿਗੁਰਾਂ ਦੀ ਨਿਸ਼ਾਨੀ ਹੈ। ਮਨ ਕੀ ਦੁਬਿਧਾ ਬਿਨ ਸਜਾਏ ਹਰ ਪਰਮ ਪਦ ਲਹੀ ਹੈ। ਪਰਮ ਪਦਵੀ ਨੂੰ ਪ੍ਰਾਪਤ ਹੋ ਜਾਈਦਾ। ਤੇ ਮਹਾਰਾਜ ਕਹਿੰਦੇ ਜਿਹੜੇ ਜੀਵ ਭਰਮ ਦੇ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਗਏ ਹਨ, ਦੁਰਮਤ ਮੇਟ ਬੁੱਧ ਪਰਗਾਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਪਦੇਸ਼ ਦੇ ਕਰਕੇ
ਉਹਨਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਕੇ ਉਹਨਾਂ ਦੀ ਦੁਰਮਤ ਖੋਟੀ ਮਤ ਨੂੰ ਮੇਟ ਦਿੱਤਾ ਹੈ। ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ। ਸ੍ਰੇਸ਼ਟ ਮਤ ਮਹਾਰਾਜ ਸੇਵ ਜੀ ਨੇ ਬਖਸ਼ ਦਿੱਤੀ ਹੈ। ਜਨ ਨਾਨਕ ਗੁਰਮੁਖ ਤਾਰੀ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ। ਐਸੇ ਗੁਰਮੁਖਾਂ ਨੂੰ ਭਵ ਸਾਗਰ ਤੋਂ ਸਤਿਗੁਰੂ ਜੀ ਨੇ ਪਾਰ ਉਤਾਰਾ ਕਰ ਦਿੱਤਾ, ਉਹਨਾਂ ਨੂੰ ਤਾਰ ਦਿੱਤਾ, ਮੁਕਤੀ ਰੂਪ ਕਿਨਾਰੇ ਤੇ ਪਹੁੰਚ ਗਏ ਹਨ। ਅਥਵਾ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕਰ ਲਈ ਹੈ, ਹਜੂਰ ਕਹਿੰਦੇ ਜਨ ਨਾਨਕ ਗੁਰਮੁਖ ਤਾਰੀ। ਗੁਰਾਂ ਦੇ ਮੁਖ ਦੁਆਰਾ ਜਿਨ੍ਹਾਂ ਨੇ ਉਪਦੇਸ਼ ਪ੍ਰਾਪਤ ਕੀਤਾ ਹੈ, ਉਹਨਾਂ ਦਾ ਤਰਨਾ ਹੋ ਗਿਆ ਭਵ ਸਾਗਰ ਤੋਂ। ਐਸੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਉਪਦੇਸ਼ ਦੇ ਵਿੱਚ ਸ਼ਕਤੀ ਹੈ। ਸਤਿਗੁਰਾਂ ਦੇ ਗਿਆਨ ਤੋਂ ਬਿਨਾਂ ਸਾਧ ਸੰਗਤ ਜੀ ਮਨੁੱਖ ਦੁਨੀਆ ਦਾ ਜਿੰਨਾ ਮਰਜ਼ੀ ਗਿਆਨ ਪ੍ਰਾਪਤ ਕਰ ਲਵੇ, ਪਰ ਅਵਿਦੇ ਦੀ ਨੀਂਦਰਾ ਦੇ ਵਿੱਚੋਂ ਨਹੀਂ ਉੱਠ ਸਕਦਾ। ਅਗਿਆਨ ਦਾ ਹਨੇਰਾ ਛਾਇਆ ਰਹਿੰਦਾ ਹੈ ਹਿਰਦੇ ਦੇ ਅੰਦਰ। ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੇ ਸਾਹਿਬ ਸਿਓ ਮੇਲ। 68 ਮੱਜਨ ਕਰੇ ਸਨਾਨਾ, ਭ੍ਰਮ ਆਏ ਧਰ ਦੁਸਾਰੀ। ਆਨਿਕ ਸੋਚ ਕਰਹਿ ਦਿਨ ਰਾਤੀ, ਬਿਨ ਸਤਿਗੁਰ ਅੰਧਿਆਰੀ। ਧਾਵਤ ਧਾਵਤ ਸਭ ਜਗ ਧਾਇਓ, ਜਬ ਆਏ ਹਰ ਦੁਆਰੀ। ਦੁਰਮਤ ਮੇਟ ਬੁੱਧ ਪਰਗਾਸੀ, ਜਨ ਨਾਨਕ ਗੁਰਮੁਖ ਤਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।